ਆ ਜਿਹੜਾ ਗਰਾਊਂਡ ਤੁਸੀਂ ਦੇਖ ਰਹੇ ਆ ਨਾ ਇਹਨੂੰ 8 ਦਿਨ ਲੱਗ ਗਏ ਬਣਾਉਣ 'ਚ ਤੇ ਕਿਵੇਂ 8 ਦਿਨ ਕਿਉਂ ਲੱਗੇ? ਮਾਰਿਆ ਤਾਂ ਟੋਇਆ ਹੀ ਹੈ। ਬਹੁਤ ਬਰੀਕੀ ਹੈ ਜੀ, ਬਹੁਤ ਬਰੀਕੀ ਦਾ ਕੰਮ ਤਾਂ ਨਾ ਕਈ ਨੇ ਟੱਪ ਵੀ ਨਹੀਂ ਮਾਰਨਾ, ਇਹਨਾਂ ਨਾਲ ਸੂਤਰ ਲਾਣਾ ਜੀ। ਅੱਛਾ ਲਓ ਜੀ ਇਹ ਸਕੂਟਰ ਆ ਗਿਆ, ਬਾਹਰ ਹੋ ਜੀ ਆ ਗਿਆ ਜੀ। ਹਾਂ ਲੈ ਵਾਹ, ਹੁਣ ਕਸਰ ਤਾਂ ਕੋਈ ਨਹੀਂ। ਲੈ ਜੀ ਕਿਸੇ ਨੇ ਵੇਲ ਫੜਾਣੀ ਹੈ ਤੇ ਫੜਾ ਦਿਓ। ਸਿਆਣੇ ਕਹਿੰਦੇ ਵੀ ਅੰਨੀ ਮਾਂ ਪੁੱਤਰਾਂ ਦੇ ਮੂੰਹ ਨਹੀਂ ਧੋਂਦੀ, ਵੀ ਜਿੱਦਾਂ ਦੇ ਵੀ ਲਿਬੜੇ ਥਿਬੜੇ ਹੋਣ ਉਹਨੂੰ ਕੀ ਲੱਗੇ। ਇਦਾਂ ਹੀ ਸਾਡੀ ਰਿਆਸਤ ਵੀ ਇਸ ਟਾਈਮ ਅੰਨੀ ਮਾਂ ਬਣੀ ਹੋਈ ਹੈ, ਉਹਨੂੰ ਦਿਸਦੇ ਹੀ ਨਹੀਂ ਆਪਦੇ ਪੁੱਤਰ ਵੀ ਕਿਹੜੇ ਹਾਲਾਤ ਦੇ ਵਿੱਚ ਆ। ਤੇ ਇਦਾਂ ਹੀ ਸਾਡੀ ਕਣਕ ਨਾ ਹੋਈ ਆ। ਐਨ ਗਹਾਈ ਦੇ ਟਾਈਮ ਜਦੋਂ ਗਾਂਹ ਦਾ ਟਾਈਮ ਆਇਆ ਉਸ ਤੋਂ ਪਹਿਲਾਂ ਤੇਲ ਇੰਨਾ ਮਹਿੰਗਾ ਕੀਤਾ। ਤੂੰ ਮੈਨੂੰ ਦੱਸ ਵੀ ਅਸੀਂ ਮੋਟਾ ਜਿਹਾ ਹਿਸਾਬ ਲਾ ਕੇ ਦੱਸ ਰਹੇ ਹਾਂ ਕਿ ਸਾਨੂੰ ਵਢਾਈ ਗਵਾਈ 40,000 ਚ ਪੈ ਰਹੀ ਹੈ। ਜੇ ਇਸ ਕਿੱਲੇ ਦੇ ਕਣਕ ਦੇ ਵਿੱਚੋਂ 40,000 ਹੀ ਪਾਸੇ ਕਰਤਾ, ਪਿੱਛੇ ਅਸੀਂ ਕੀ ਕੱਢਾਂਗੇ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਸ਼ੌਕ ਬੰਦੇ ਨੂੰ ਜਵਾਨ ਰੱਖਦਾ ਤੇ ਜਵਾਨੀ 'ਚ ਪਾਣੀ ਵੀ ਘਿਓ ਤਰ੍ਹਾਂ ਲੱਗਦਾ। ਆਇਆ ਤਾਂ ਮੈਂ ਹੋਰ ਕੰਮ ਸੀ, ਉਸਤਾਦਾਂ ਨੂੰ ਤੁਰਦਾ ਦੇਖਣ ਆਇਆ ਸੀ, ਉਸਤਾਦ ਸ਼ਬੀਰ ਨੂੰ। ਇਸ ਟਾਈਮ ਅਸੀਂ 213 ਗਾਫਬੇ ਸਮੁੰਦਰੀ 'ਚ ਖਲੋਤੇ ਹਾਂ ਤੇ ਅੱਗੇ ਆ ਕੇ ਦੇਖਿਆ ਤੇ ਇੱਥੇ ਇੱਕ ਸ਼ੌਕ ਕਰ ਰਹੇ ਸੀ ਬੰਦੇ। ਇਹਨਾਂ ਨੂੰ ਕੋਈ ਨਹੀਂ ਪਰਵਾਹ ਵੀ ਮੁਲਕ 'ਚ ਕਿਤੇ ਜੰਗ ਲੱਗੀ ਜਾਂ ਕਿਤੇ ਦੁਨੀਆ ਦੇ ਵਿੱਚ ਜਾਂ ਮਹਿੰਗਾਈ ਜਾਂ ਤੇਲ ਕਿੱਥੇ ਪਹੁੰਚ ਗਿਆ, ਇਹਨਾਂ ਨੂੰ ਇਸ ਗੱਲ ਨਾਲ ਕੋਈ ਨਹੀਂ। ਇਹ ਆਪ ਦਾ ਗਰਾਊਂਡ ਬਣਾ ਰਹੇ ਘਿਰਲੇ ਦਾ। ਤੁਸੀਂ ਪੰਜਾਲੀ ਦੇਖ ਰਹੇ ਆ ਸਾਡੇ ਹੱਥ ਦੇ ਵਿੱਚ ਇਸ ਟਾਈਮ, ਤੇ ਗਰਾਊਂਡ ਵੀ ਅੱਜ ਤੁਹਾਨੂੰ ਦੱਸਾਂਗੇ ਵੀ ਘਿਰਲੇ ਦਾ ਬਣਦਾ ਕਿੱਦਾਂ। ਘਿਰਲਾ ਭੱਜਦਾ ਤੁਸੀਂ ਬੜੀ ਵਾਰੀ ਦੇਖਿਆ, ਪਰ ਤੁਹਾਨੂੰ ਇਹ ਅੰਦਾਜ਼ਾ ਨਹੀਂ ਹੋਣਾ ਵੀ ਇਹਦਾ ਗਰਾਊਂਡ ਕਿੰਨੇ ਯਤਨ ਕਰਨੇ ਪੈਂਦੇ, ਕਿੰਨੇ ਕਰਤੱਵ ਕਰਨੇ ਪੈਂਦੇ, ਫਿਰ ਜਾ ਕੇ ਗਰਾਊਂਡ ਬਣਦਾ ਘਿਰਲੇ ਦਾ। ਸਾਡੇ ਮਗਰਲੇ ਪਾਸੇ ਗਰਾਊਂਡ ਆ। ਤੇ ਉਸ ਤੋਂ ਪਹਿਲਾਂ ਮੈਂ ਉਸਤਾਦ ਸ਼ਬੀਰ ਨੂੰ ਇਹ ਪੁੱਛੂੰਗਾ ਵੀ ਇਹ ਗੱਡੀਆਂ ਭਜਾਉਣ ਵਾਲਾ ਬੰਦੇ ਆ ਇੱਥੇ, ਸਾਡੇ ਸੱਜੇ ਖੱਬੇ ਬਹੁਤੇ ਟੂਰਨਾਮੈਂਟ ਗੱਡੀਆਂ ਦੇ ਹੁੰਦੇ ਆ, ਵੀ ਸਾਡੇ ਤਾਂ ਦੇਖਣ 'ਚ ਘਿਰਲਾ ਇੱਥੇ ਹੈ ਨਹੀਂ ਸੀ। ਆ 213 ਦੇ ਸੱਜੇ ਖੱਬੇ ਇਹ ਕਦੋਂ ਦਾ ਆਇਆ ਤੇ ਕਿਹੜੇ ਬਹੁਤੇ ਸਾਡੇ ਇੱਥੇ ਸ਼ੌਕੀਨ ਜਾਣੇ ਜਾਂਦੇ ਜੀ? ਅੱਛਾ ਜੀ, ਅਸਲਾਮ ਵਾਲੇਕੁਮ। ਨਾ ਸਾਰਿਆਂ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਦੱਸੋ ਵੀ ਤੁਹਾਡੀ ਸਿਹਤ ਕਿੱਦਾਂ? ਠੀਕ ਹੈ ਅਲਹਮਦੁਲਿਲਾ ਜੀ, ਬਹੁਤ ਠੀਕ। ਇਹ ਮੈਂ ਲਾਨਾ ਜੀ। ਤੇ ਕਿੱਦਾਂ ਹੁਣ ਮਾਸ਼ਾਅੱਲਾ ਤੁਰਦੇ ਫਿਰਦੇ? ਸ਼ੁਕਰ ਅੱਲਾ ਦਾ ਜੀ, ਬੜਾ। ਤੇ ਰੇੜੇ ਤੇ ਬੈਠੇ ਆ ਜੀ? ਬੈਠੇ ਜੀ। ਬੈਠਣਾ ਚਾਹੀਦਾ ਨਹੀਂ ਸੀ, ਪਰ ਚਲੋ ਬਹਿ ਗਏ। ਅੱਲਾ ਤੁਹਾਨੂੰ ਸਿਹਤ ਦੇਵੇ, ਪਰਹੇਜ਼ ਕਰੋ ਪੂਰਾ। ਹੈ ਠੀਕ ਹੋ ਗਿਆ ਜੀ। ਹਾਂ, ਜਾਣ ਤੋਂ ਅੱਗੇ ਕੁਛ ਨਹੀਂ, ਜਾਨ ਨਾਲ ਜਹਾਨ। ਅੱਛਾ ਹੁਣ ਦੱਸੋ ਮੈਨੂੰ ਘਿਰਲੇ ਦੀ। ਘਿਰਲਾ ਜੀ ਇੱਥੇ ਪੁਰਾਣਾ ਹੀ ਸ਼ੌਕ ਹੈ, ਅੱਛਾ ਜੀ। ਲੇਕਿਨ ਘੱਟ ਸੀਗਾ ਵਿੱਚੋਂ। ਅੱਛਾ ਹੁਣ ਦੋਸਤਾਂ ਨੇ ਫੇਰ ਕਰ ਲਿਆ ਸ਼ੁਰੂ, ਅੱਛਾ। ਤੇ ਰੇੜਿਆਂ ਦਾ ਜ਼ਿਆਦਾ ਸੀ ਹੋ ਗਿਆ। ਆ ਤੇ ਤੁਸੀਂ ਘਿਰਲਾ ਤੁਸੀਂ ਲਾਇਆ ਜੀ, ਮੈਂ ਆਪਣੇ ਨਹੀਂ ਲਾਇਆ। ਅੱਛਾ ਠੀਕ ਨਹੀਂ ਹੈ, ਲਾਇਆ ਠੀਕ ਹੈ। ਮੈਂ ਲਾਇਆ ਮੇਰੇ ਤੇ ਬਾਕੀ ਘਿਰਲੇ ਦੀ ਮਾਲੂਮਾਤ ਨਾ ਭਾਈ ਸ਼ਾਹ ਤੁਹਾਨੂੰ ਦੇਣਗੇ, ਬਹੁਤ ਪੁਰਾਣੇ ਸ਼ਿਕਾਰੀ ਆ ਜੀ। ਸ਼ਾਹ ਸਾਹਿਬ ਦਾ ਪੂਰਾ ਨਾਮ ਦੱਸੋ ਜੀ, ਦੱਸੋ ਪੂਰਾ। ਦੂਜੇ ਸਾਹਿਬ ਪੂਰਾ ਦੱਸੋ। ਸ਼ਾਹਦ ਪ੍ਰੋਇਆ ਸਾਹਿਬ ਹੈ ਜੀ। ਸ਼ਾਹਦ ਪ੍ਰੋਇਆ ਸਾਹਿਬ ਜੀ ਮੇਰਾ ਨਾਮ ਜੀ। ਅੱਛਾ। ਤਹਿਸੀਲ ਗੋਜਰਾ, ਮੇਰਾ ਜ਼ਿਲ੍ਹਾ ਟੋਬਾ ਟੇਕ ਸਿੰਘ। ਅੱਛਾ ਚੱਕ 348 ਮਕਬੂਲਪੁਰ ਜੀ। ਮਾਸ਼ਾਅੱਲਾ ਜੀ ਮੈਂ ਘਿਰਲੇ ਦੇ ਗਰਾਊਂਡ ਦਾ ਵਰਲਡ ਕੱਪ ਬਹੁਤ ਵੱਡਾ ਇਵੈਂਟ ਕਰਾਨਾ ਜੀ। ਅੱਛਾ ਮਾਸ਼ਾਅੱਲਾ। ਜੀ, ਇੱਧਰ ਮਾਸ਼ਾਅੱਲਾ। ਦੇਖ ਕੇ ਗੱਲ ਕਰੋ ਜੀ। ਤੇ ਸਨ ਤਕਰੀਬਨ 80 ਤੋਂ ਨਾ ਘਿਰਲਾ ਭਜਾ ਰਹੇ ਆ ਤੁਹਾਨੂੰ ਬਜ਼ੁਰਗਾਂ ਨੂੰ ਜੀ। ਮਿਲਿਆ? ਸਾਡੇ ਦਾਦੇ ਪੜਦਾਦੇ ਤੋਂ ਖਰਾਸ ਪਹਿਲਾਂ ਭਜਾਉਂਦੇ, ਜਿਹੜੇ ਖਰਾਸ ਚ ਪਿੰਡਾਂ 'ਚ ਹੁੰਦੇ ਸਨ। ਵਾਹ ਵਾਹ। ਪਹਿਲਾਂ ਅਸੀਂ ਖਰਾਸ ਭਜਾਉਂਦੇ ਆ, ਦਾਦੇ ਸਾਡੇ ਪੜਦਾਦੇ ਭਜਾਉਂਦੇ। ਅੱਛਾ ਉਸ ਤੋਂ ਬਾਅਦ ਜਨਾਬ ਘਿਰਲਾ ਫਿਰ ਦਾਦਿਆਂ ਸਾਡੇ ਸ਼ੁਰੂ ਕਰ ਲਿਆ, ਫਿਰ ਸਾਡੇ ਵਾਲਿਦ ਸਾਹਿਬ ਕਰ ਲਿਆ, ਫਿਰ ਜਿਵੇਂ ਜਿਵੇਂ ਸਾਡੀ ਨਸਲ ਦਾ ਚੌਥੀ ਪੀੜ੍ਹੀ ਸਾਡੀ ਟੁਰ ਜਾਂਦੀ ਅਲਹਮਦੁਲਿਲਾ। ਅੱਛਾ। ਇਹ ਅਸੀਂ ਘਿਰਲਾ ਜਿੱਥੇ ਸੱਜੇ ਖੱਬੇ ਘਿਰਲਾ ਹੋਵੇ ਉੱਥੇ ਤੁਸੀਂ ਪਹੁੰਚਦੇ ਆ? ਜੀ ਸੱਜੇ ਖੱਬੇ ਨਹੀਂ, ਸਰਗੋਧੇ ਤੋਂ ਲਾ ਕੇ ਤੇ ਪਾਕਪਤਨ ਦੇ 7 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਲਸਾ ਹੋਇਆ ਅਲਹਮਦੁਲਿਲਾ ਅਸੀਂ ਜ਼ਰੂਰ ਜਾਂਦੇ ਉਹ ਜਿੱਦਾਂ ਕਹਿੰਦੇ ਨੇ ਵੀ ਚੋਰਾਂ ਦੀ ਨਾਨੀ ਲੱਭ ਗਈ, ਇਹ ਘਿਰਲੇ ਦੀ ਨਾਨੀ ਲੱਭ ਗਈ ਜੀ। ਹਾਂ ਜੀ ਅਲਹਮਦੁਲਿਲਾ ਜੀ। ਇਹਨਾਂ ਨੇ ਖਰੀਦਿਆ ਜੀ 1 ਕਰੋੜ ਰੁਪਏ ਦਾ ਦਾਨ ਖਰੀਦਿਆ ਜੀ ਅਸਾਂ, ਜਜ਼ਬਾਤੀ ਦਾਨ ਜਿਹਦਾ ਨਾਂ ਹੈ ਜੀ। ਅਲਹਮਦੁਲਿਲਾ ਸਵੇਰ ਦੌੜਨਾ ਇੱਥੇ ਕਰੋੜ ਰੁਪਏ ਦਾ ਜੀ, ਕਰੋੜ ਰੁਪਏ ਦਾ। ਤੁਹਾਨੂੰ ਦੱਸਿਆ ਨਹੀਂ, ਇਹਨਾਂ ਨੂੰ ਮਹਿੰਗਾਈ ਨਾ ਹੈ ਹੀ ਕੋਈ ਨਹੀਂ। ਇਹ ਸ਼ਿਕਾਰੀ ਸ਼ੌਕ ਵਾਲੇ ਬੰਦੇ ਜੀ, ਬਸ ਸ਼ੌਕ ਹੀ ਹੈ ਨਾ ਫਿਰ ਇਹ ਤੇ। ਇਹ ਅੱਛਾ ਜੀ। ਭਾਈ ਅੰਜਮ ਸਾਹਿਬ, ਇਹ ਮਾਰ ਅਸ਼ਰਫ ਹੈ। ਇਹਨਾਂ ਨੇ 1 ਕਰੋੜ 10 ਲੱਖ ਦਾ ਬੈੜਾ ਲਿਆ ਜੀ। ਮੈਂ ਵੇਚਿਆ ਜੀ। ਇਹਨਾਂ ਨੇ ਸਾਂਝਾ ਕੀਤਾ ਜੀ ਮਾਸਟਰ ਆਸਫ ਅਵਾਨ ਨਾਲ ਜੀ। ਅੱਛਾ। ਹਾਂਜੀ। ਤੇ ਉਹ ਭੱਜ ਰਿਹਾ ਇਸ ਟਾਈਮ? ਉਹ ਸਵੇਰ ਨਹੀਂ ਭਜਣਾ, ਨਵਾਬ ਬੋਲ ਇਹਨਾਂ ਦਾ ਭਜਣਾ ਜੀ। ਨਵਾਬ ਤੇ ਫਰੈਡੀਆ। ਅੱਛਾ ਜੀ, ਜਿਹੜਾ ਬਲਦ ਉਹ ਵਿਕਿਆ ਸੀ, ਅਸ਼ਰਫ ਸਾਹਿਬ ਨਾਲ ਗੱਲ ਕਰਦੇ ਆ, ਪੜਿਓ ਜੀ ਵੀ ਉਹ ਕਿਹੜੀ ਖੂਬੀ ਦੇ ਉੱਤੇ ਉਹਦਾ ਇੰਨਾ ਮੁੱਲ ਲੱਗਿਆ ਜੀ? ਉਹ ਵਰਲਡ ਕੱਪ ਹਲਚਲ ਬੰਦ ਮੇਰਾ ਜੀ। ਚੌਧਰੀ ਸ਼ਾਹਿਦ ਇਕਬਾਲ ਪਰੋਇਆ ਸਾਹਿਬ ਜਿਹੜਾ ਮੇਲਾ ਕਰਾਉਂਦੇ ਨੇ ਵਰਲਡ ਕੱਪ, ਉਸ ਨੇ ਉਹ ਵਿਨ ਕੀਤਾ ਹੈ ਜੀ। ਉਸ ਵਜ੍ਹਾ ਤੋਂ ਉਹ ਵਿਕਿਆ ਹੈ ਜੀ। 1 ਕਰੋੜ 10 ਲੱਖ ਦਾ ਮਾਸਟਰ ਆਸਿਫ ਅਮਾਨ ਨੇ ਖਰੀਦਿਆ ਹੈ ਜੀ ਫੈਸਲਾਬਾਦ। ਤੇ ਉਹ ਕਿੰਨੇ ਗੇੜੇ ਉਹਨੇ ਮਾਰੇ? ਉਹਨੇ ਜੀ ਵਰਲਡ ਕੱਪ ਤੇ 83 ਫੇਰੇ ਮਾਰੇ ਨੇ ਜੀ 5 ਮਿੰਟ 'ਚ 5 ਮਿੰਟ ਜੀ। ਚੁੱਪ ਚ ਕਿ ਚਿੱਕ ਚੁੱਪ ਜੀ, ਚੁੱਪ। 3 ਮੇਲੇ ਉਹ ਚੁੱਪ ਦੀ ਵਜ੍ਹਾ 3 ਹੀ ਵਿਨ ਕੀਤੇ ਸਨ। ਮਾਸ਼ਾਅੱਲਾ ਜੀ। ਦਿਓ ਜੀ। ਇਹ ਜੀ ਮੇਲੇ ਹੁੰਦੇ ਕਿਰਲੇ ਦੇ 2 ਤਰ੍ਹਾਂ ਦੇ, ਕਿਉਂ ਉਸਤਾਦ ਜੀ? ਜੀ। ਇੱਕ ਚੁੱਪ ਦਾ, ਇੱਕ ਚਿੱਕ ਦਾ। ਚੁੱਪ ਦਾ ਉਹ ਹੁੰਦਾ ਵੀ ਉਹਦੇ ਤੇ ਸਵਾਰ ਨਹੀਂ ਮਗਰ ਹੁੰਦਾ। ਹਾਂਜੀ। ਚਿੱਕ ਦੇ ਮਗਰ ਸਵਾਰ ਮਗਰ ਹੁੰਦਾ।
ਤੇ ਬੜਾ ਸ਼ੁਗਲ ਹੁੰਦਾ। ਇਹ ਜਿਹੜਾ ਤੁਸੀਂ ਗਰਾਊਂਡ ਬਣਾ ਰਹੇ ਆ, ਇਹ ਕਦੋਂ ਇੱਥੇ ਰੌਣਕ ਆ ਜੀ? ਸੁਬਾਹ ਜੀ ਅੱਛਾ ਸਵੇਰੇ ਆ ਜੀ ਸੁਬਾਹ। ਚਲੋ ਜੇ ਰੱਬ ਨੇ ਚਾਹਿਆ ਜੀ, ਕੋਈ ਹਿਸਾਬ ਲੱਗਿਆ ਸੀ ਸਵੇਰੇ ਰੌਣਕ ਵੀ ਤੁਹਾਨੂੰ ਦਿਖਾਵਾਂਗੇ, ਤੁਹਾਡੇ ਤੱਕ ਪਹੁੰਚਾਵਾਂਗੇ। ਤੇ ਸਾਡੀ ਇਹ ਪਛਾਣ ਆ, ਇਹ ਜਿਹੜਾ ਸ਼ੌਕ ਆ ਸਾਡੇ ਬਜ਼ੁਰਗਾਂ ਤੋਂ ਸਾਨੂੰ ਲੱਭਿਆ, ਰੇੜਿਆਂ ਦਾ ਹੋ ਗਿਆ, ਸੁਹਾਗਿਆਂ ਦਾ ਹੋ ਜੀ, ਗਿਆ ਜੀ। ਜਾਂ ਕੋਈ ਵੀ, ਅਸੀਂ ਕਿਸੇ ਦਾ ਤਾਂ ਕੋਈ ਨੁਕਸਾਨ ਨਹੀਂ ਨਾ ਕਰਦੇ, ਸਾਡੇ ਆਪ ਦੇ ਪਿੰਡਾਂ ਦੀ ਬਲ ਜੀ ਰੌਣਕ ਹੈ, ਜ਼ਿਮੀਂਦਾਰਾਂ ਦੀ ਇੱਕ ਰੌਣਕ ਹੈ ਜੀ। ਹਾਂਜੀ। ਇਹ ਸ਼ੁਗਲ ਨਾਲ ਹੀ ਦੁਨੀਆਦਾਰੀ ਹੈ, ਸਾਰਾ ਕੋਈ ਨਿਜ਼ਾਮ ਹੈ। ਜਿੱਥੇ ਸ਼ੁਗਲ ਨਹੀਂ ਨਾ ਉੱਥੇ ਕੋਈ ਨਹੀਂ, ਉੱਥੇ ਕੋਈ ਨਹੀਂ। ਮੈਂ ਜਿੱਥੇ ਗਰਾਊਂਡ ਨਹੀਂ ਨੇ ਉੱਥੇ ਮੁੱਕ ਗਿਆ ਕੰਮ। ਉੱਥੇ ਮੁੱਕ ਜਿਹੜੇ ਗਿਆ। ਪਿੰਡਾਂ 'ਚ ਗਰਾਊਂਡ ਨੇ ਨਾ, ਅਲਹਮਦੁਲਿਲਾ ਉੱਥੇ ਨਿਜ਼ਾਮ ਹੀ ਹੋ ਕੇ ਦੁਸ਼ਮਣੀਆਂ ਤੇ ਨਾ ਨਸ਼ਾ ਕੁਝ ਵੀ ਉੱਥੇ ਨਹੀਂ ਨਸ਼ਾ ਕੋਈ ਜੀ। ਨਹੀਂ। ਬਾਤ ਮੈਂ ਕਹਿੰਦਾ ਇਹ ਗਰਾਊਂਡਾਂ ਨਾਲ ਸਾਰੀ ਬੱਚਤ ਹੈ। ਬੱਚਤ ਸਾਡੇ ਜ਼ਿਮੀਦਾਰ ਜਿਹੜਾ ਈਦ ਤੇ ਵੀ ਨਾ ਆਵੇ ਨਾ, ਉਹ ਜਦੋਂ ਢੱਗੇ ਢੁੱਗੇ ਭਜਣੇ ਉਦੋਂ ਨਾ ਉਹ ਵੀ ਨਾ ਆਉਂਦਾ ਬਿਲਕੁਲ ਪੱਗ ਬੰਨ ਜੀ। ਕੇ ਹਾਂਜੀ ਗੱਲ ਅੱਛਾ ਜ਼ਿਮੀਂਦਾਰਾਂ ਦਾ ਇੱਕ ਸ਼ੌਕ ਹੈ ਨਾ ਅੱਛਾ ਮੈਂ ਸਰੋਇਆ ਜੀ, ਤੁਸੀਂ ਪਰੋਇਆ। ਜੀ। ਇਹ ਪਰੋਇਆ ਕੀ ਹੁੰਦਾ ਜੀ? ਚਲੋ ਸਰੋਇਆ ਤਾਂ ਹੈਗਾ ਆਪਣਾ ਜੀ ਤੁਸੀਂ ਵੀ ਜੱਟ ਹੋ ਤੇ ਮੈਂ ਵੀ ਜੱਟ ਹਾਂ। ਸਰੋਏ ਤੇ ਪਰੋਏ ਜੱਟ ਹੀ ਹੁੰਦੇ ਨੇ। ਅੱਛਾ ਜੀ ਸਰ। ਆਮ ਬੰਦੇ ਕੌਮਾਂ ਨੇ, ਇਹ ਗੁੱਜਰ ਨੇ, ਅੱਛਾ ਕੋਈ ਇੱਧਰ ਮਲਕ ਨੇ, ਕੋਈ ਗੋਤਾ। ਅਸੀਂ ਗੋਤਾਂ ਨੇ। ਗੋਤ ਆ। ਇਹ ਜੱਟ ਸਰੋਇਆ ਪਰੋਇਆ ਜਿਹੜਾ ਹੈ ਜੱਟ ਆ, ਲੇਕਿਨ ਕੋਈ ਗੋਤਾਂ ਬਣੀਆਂ। ਮੈਂ ਤਾਂ ਪੁੱਛਿਆ, ਬਾਜੇ ਬੰਦੇ ਸਮਝਣਗੇ ਕੋਈ ਖੰਗ ਵਾਲਾ ਸੀਰਾ ਪਾ ਕੇ ਹਾਂਜੀ। ਸਰੋਇਆ ਤੇ ਪਰੋਇਆ। ਸਰੋਇਆ ਤੇ ਪਰੋਇਆ। ਬੰਦੇ ਨੂੰ ਦੱਸ ਤਾਂ ਭਾਈ ਸੁਬਾਹ ਸਾਡੇ ਵਾਸਤੇ ਗੰਗਾ ਸਿਰ ਪਈ ਹੈ ਜੀ। ਇਹ ਸੁਬਾਹ ਦੇ ਮੇਲੇ ਵਾਸਤੇ ਨਾ ਜੀ, ਇਹਨਾਂ ਦਾ ਦਾਨ ਚਿੱਕ ਤੇ ਇਹਨਾਂ ਦਾ ਦਾਨ ਤਗੜਾ ਜੀ। ਅੱਛਾ। ਸੁਬਾਹ ਜਿਹੜਾ ਚੋਰੀ ਤਨਵੀਰ ਵਾਲਾ ਬੈਲ ਭਜਣਾ ਨਹੀਂ ਜੋ ਆਪਣੇ ਦੋਸਤ ਇਸਲਾਮਾਬਾਦ ਜਿਹੜੇ ਨੇ, ਅੱਛਾ ਮਾਸ਼ਾਅੱਲਾ। ਉਹ ਮਾਰ ਅਸ਼ਰਫ ਹੋਣਾ ਨਾਲ ਸਾਂਝਾ ਜੀ ਬੋਲ। ਉਹ ਉਹ 14 ਪਹਿਲੀ ਵਾਰੀ ਹਾਂਜੀ 214 ਵਾਲੇ ਹੂੰ। ਉਹ ਪਹਿਲੀ ਵਾਰੀ ਸਵੇਰੇ ਚਿੱਕ ਤੇ ਭਜਣਾ ਜੀ। ਇੱਕ ਉਹ ਫਿਲਮ ਚੱਲੀ ਸੀ ਜਿਹਦੇ 'ਚ 1 ਕਰੋੜ 10 ਦੇ ਵਿੱਚ ਹਿੱਸਾ ਪਿਆ ਟਗਾ, ਹਾਂਜੀ, ਉਹ ਗੱਲ ਕਰ ਉਹ ਹੀ ਹੈ ਜੀ। ਉਹ ਨਹੀਂ ਭਜਣਾ ਜੀ, ਉਹਦੇ ਪੇਵਾ ਨਿਕਲਿਆ ਜੀ। ਨਹੀਂ ਉਸ ਟੱਗੇ ਦੀ ਗੱਲ ਕਰਦੇ। ਹਾਂਜੀ ਹਾਂਜੀ। ਉਹਦਾ ਨਾਂ ਜਜ਼ਬਾਤੀ ਬਿਆਨ। ਨਹੀਂ ਨਹੀਂ ਜਜ਼ਬਾਤੀ ਮੇਰਾ ਜੀ, ਉਹ ਹਾਲ ਚਾਲ ਇਹਨਾਂ ਦਾ ਜੀ। ਹਾਲ ਚਾਲ ਆ ਜੀ, ਉਹ ਤੁਹਾਨੂੰ ਅਸੀਂ ਜਜ਼ਬਾਤੀ ਵੀ ਦਿਖਾਵਾਂਗੇ, ਹਾਲ ਚਾਲ ਵੀ ਦਿਖਾਵਾਂਗੇ। ਜੀ ਜੀ। ਰੱਬ ਸੁਬਾਹ ਖੈਰ ਜਜ਼ਬਾਤੀ ਸੁਖਾ। ਦੌੜ ਹੈ, ਹਾਲ ਚਾਲ ਨਹੀਂ ਦੌੜ। ਅੱਛਾ ਹੁਣ ਕੋਈ ਬੰਦਾ ਐਸਾ ਨਾ ਜੀ ਜਿਹੜਾ ਕਾਰੀਗਰ ਹੋਵੇ ਗਰਾਊਂਡ ਦੇ ਘਿਰਲੇ ਦੇ ਦਾ, ਉਹਦੇ ਤੇ ਆਪਾਂ ਗੱਲ ਕਰਨੀ ਹੁਣ ground। ਤੁਸੀਂ ਕਰੋਗੇ? ਅੱਛਾ ਆ ਜਿਹੜੀ ਪੰਜਾਲੀ ਆ ਇਹ ਘਿਰਲੇ ਦੀ ਹੈ ਜੀ ਕਿਰਲੇ ਦੀ ਇਹ ਹਾਲਾਂ ਵਾਲੀ ਪੰਜਾਲੀ ਨਾਲੋਂ ਛੋਟੀ ਹੈ। ਛੋਟੀ ਹੁੰਦੀ ਹੈ ਹੂੰ ਜੀ, ਇਹ ਛੋਟੀ ਹੁੰਦੀ ਹੈ। ਇਹ 4.5 ਗਿੱਠਾਂ ਇੰਨੀ ਹੁੰਦੀ 5 ਪੌਣੇ 5। ਅੱਛਾ ਪੌਣੇ 5 ਇਹ ਗਿੱਟਾ। ਜੀ ਗਿੱਠਾ ਨਹੀਂ, ਇਹ ਇੰਚ ਹੁੰਦੇ ਨੇ 40 ਤੋਂ 42 ਇੰਚ ਜਿਹੜੀ ਹੈ ਨਾ, ਇਹ ਮਾਰੀ ਜਾਂਦੀ ਜਿਹੜੀ ਮਿਆਰੀ ਹੁੰਦੀ ਹੈ। ਉਂਝ ਤਾਂ ਕੋਈ ਛੋਟੀਆਂ ਵੀ ਪਾ ਲੈਂਦਾ, ਵੱਡੀਆਂ ਵੀ ਪਾ ਲੈਂਦਾ। ਮਿਆਰੀ 40 ਤੋਂ 42 ਇੰਚ ਜਿਹੜੀ ਨੂੰ ਮਿਆਰ ਹੈ ਮਿਆਰ। ਵੱਡਿਆਂ ਜਲਸਿਆਂ ਦਾ। ਤੇ ਇਹਦੇ ਤੇ ਮੁਤਫਿਕ ਆ ਸਾਰੇ ਹਾਂਜੀ, ਇਹ ਤੇ ਮੁਤਫਿਕ ਹੁੰਦੇ ਸ਼ੌਕੀਨ ਸਾਰੇ। ਤੌਰ ਤੇ ਇਹਦੇ ਤੇ ਸਾਰੇ ਸ਼ਿਕਾਰੀ ਮੁਤਫਿਕ ਸਾਰੇ ਸ਼ਿਕਾਰੀ ਤੇ ਇਸ ਟਾਈਮ ਆ ਸਾਰੇ ਸ਼ੌਕੀਨ ਖਲੋਤੇ ਆ ਜੀ, ਤੁਸੀਂ ਦੇਖ ਰਹੇ ਆ ਸਾਡੇ ਬਜ਼ੁਰਗ ਖਲੋਤੇ ਆ, ਸਾਰੇ ਸ਼ੌਕੀਨ ਬੰਦੇ ਖਲੋਤੇ ਆ ਜੀ ਤੇ ਆਪਾਂ ਹੁਣ ਗਰਾਊਂਡ ਦਿਖਾਈਏ ਜੀ। ਗਰਾਊਂਡ ਤੇ ਥੋੜੀ ਜਿਹੀ ਦਾਸਤਾਨ ਦੱਸੀਏ ਵੀ ਆਓ ਜੀ। ਇਹ ਨਵੇਂ ਬੰਦਿਆਂ ਨੂੰ ਪਤਾ ਲੱਗ ਜੇ ਵੀ ਗਰਾਊਂਡ ਘਿਰਲੇ ਦਾ ਕੀ ਸ਼ੈ ਹੁੰਦਾ। ਚਾਹ ਤਾਂ ਮੇਰੀ ਠਰ ਗਈ ਹੁਣ। ਹਲਾਈ ਵੀ ਨਹੀਂ ਇਸ ਉੱਥੋਂ ਜਿੱਤ ਬਣਾਈ। ਇਹ ਯਾਰ ਤੂੰ ਲੈ ਲੈ, ਮੈਂ ਤੱਤੀ ਲਾਉਂਗਾ। ਹੈਲੋ ਗਰਮ ਦੇ ਹੋ ਜੀ। ਅੱਛਾ ਜੀ ਆ ਪ੍ਰੋਫੈਸਰ ਸਾਹਿਬ ਇੱਧਰ ਨੂੰ ਆ ਜਾਓ। ਚਲੋ ਜੀ। ਹੋਰ ਜੀ ਕੀ ਹਾਲ? ਇੱਥੇ ਕੀ ਵੇਖਣੀ ਚਾਹੀਦੀ ਹੈ। ਹਾਂ ਲਓ ਜੀ, ਦੇਖਣ ਨੂੰ ਤੁਸੀਂ ਕਹਿੰਦੇ ਹੋਣੇ ਵੀ 213 ਚ ਕੋਈ ਮੌਤ ਦਾ ਖੂਹ ਲੱਗਣ ਲੱਗਿਆ, ਐਸੀ ਗੱਲ ਨਹੀਂ। ਇਹ ਘਿਰਲੇ ਦਾ ਗਰਾਊਂਡ ਆ, ਇਹ ਬਣਦਾ ਹੀ ਇਦਾਂ। ਪ੍ਰੋਫੈਸਰ ਸਾਹਿਬ ਨੂੰ ਅਸੀਂ ਪੁੱਛਦੇ ਹਾਂ ਵੀ ਇਹ ਦੀ ਜੇ ਪਮੈਸ਼ ਗਿਣੀਏ ਤਾਂ ਉਹ ਨਵੇਂ ਬੰਦਿਆਂ ਨੂੰ ਕਿਵੇਂ ਦੱਸੋਗੇ ਤੁਸੀਂ? ਨਵੇਂ ਬੰਦਿਆਂ ਨੂੰ ਮੈਂ ਦੱਸ ਰਿਹਾ 6 ਗਿੱਠਾਂ ਦੀ ਥੜੀ ਹੈ ਜੀ। 6 ਗਿੱਠਾਂ ਥੜੀ ਹੈ ਥੜੀ ਵਿਚਾਲੇ। ਹੈ ਜੀ। ਠੀਕ ਹੈ ਇਹ 9 ਗਿੱਠਾਂ ਸਰੀਆ ਜੀ ਆ ਸਾਡਾ। 9 ਗਿੱਠਾਂ ਸਰੀ 9 ਗਿੱਠਾਂ ਸਰੀਆ ਜੀ। ਉਸ ਤੋਂ ਅੱਗੇ ਆ ਜਾਓ ਜੀ, ਸਾਡੀਆਂ 4 ਗਿੱਠਾਂ ਸਾਡੀ ਪੰਜਾਲੀ 42 ਇੰਚ। ਤੇ ਅਗਲੇ ਪਾਸੇ 83 ਇੰਚ ਸਰੀਆ, ਹਾਂ 42 ਇੰਚ ਪੰਜਾਲੀ ਹੈ। ਆਪਾਂ ਵੇਚ ਨਹੀਂ ਵੜਦੇ? ਵੜੋ ਜੀ ਬਿਸਮਿਲ੍ਲਾ। ਮੈਂ ਤਾਂ ਕੱਲ ਸਾਰਾ ਦਿਨ ਵੜਨਾ, ਵੜੋ ਤੁਸੀਂ ਇੱਥੇ ਆਓ। ਠੀਕ ਹੈ ਜੀ। ਆ ਥੜੀ ਜਿੱਤੇ ਅਸੀਂ ਖਲੋਤੇ ਆ ਜੀ, ਇਹ ਕਿੰਨੀ ਗਿੱਠਾ? 6 ਗਿੱਠਾਂ ਜੀ। 6 ਗਿੱਠਾਂ ਥੜੀ। ਇਹ ਉੱਚੀ 6 ਗਿੱਠਾਂ ਕਿ ਇਦਾਂ? ਨਹੀਂ ਐਦਾਂ ਜੀ, ਉੱਤਾ 2 ਫੁੱਟ ਹੁੰਦੀ। ਉੱਤੇ 2 ਫੁੱਟ ਆ ਉੱਚੀ। ਜੀ। ਤੇ ਆ ਪੈਪ ਕਿੰਨੇ ਗਿੱਠਾਂ? ਇਹ ਪੈ ਤਕਰੀਬਨ 5 ਗਿੱਠ। ਇਹਦੇ ਥੱਲੇ 2 ਪੀਪੇ ਪੂਰੇ ਹੁੰਦੇ ਨੇ। ਹਾਂਜੀ, ਇਹ ਬੜਾ ਮਜ਼ਬੂਤ ਕੀਤਾ ਹੁੰਦਾ ਕੰਮ ਜੀ। ਦੋ ਬੈਲ ਦੌੜਦੇ ਨੇ, ਕਿਹੜੇ ਕਿ ਦੌੜਨੇ। ਅੱਛਾ ਹੇਠਾਂ ਉਹਨਾਂ ਜ਼ੋਰ ਨਾਲ ਪੁੱਟ ਵੀ ਸਕਦੇ। ਇਹ ਬਜਰੀ ਸੀਮੈਂਟ ਪਾ? ਜੀ ਬਜਰੀ ਸੀਮੈਂਟ ਪਾ। ਠੀਕ ਆ। ਤੇ ਇਹਨੂੰ ਤੁਸੀਂ ਅੱਗੇ ਕੀ ਦੱਸਿਆ? ਇਹ ਜਨਾਬ ਤੁਹਾਡਾ 6 ਗਿੱਠਾਂ ਸਰੀ ਹੈ, ਹਾਂ 9 ਗਿੱਠਾਂ ਸਰੀ ਹੈ, ਸਾਡੀਆਂ 4 ਗਿੱਠਾਂ ਪੰਜਾਲੀ, ਹੂੰ ਜਿਹਦੇ ਵਿੱਚ 2 ਦੰਦ ਦੌੜਨੇ। 2 ਦੰਦ ਦੌੜ? 2 ਦੌੜ। ਠੀਕ ਹੈ। ਇਹ ਖੇਠੇ ਕੁੱਤੇ। ਇਹ ਹੈ ਜੀ। ਤੇ ਆ ਜਿਹੜਾ ਇੱਥੋਂ ਤੇ ਉੱਥੇ ਤੱਕ ਮਿਣਿਆ ਕਦੀ ਇਹ? ਜੀ ਮਿਣਿਆ। ਉਹ ਦੱਸੋ। ਇਹ ਬੜਾ ਮਿਣਿਆ। 36 ਗਿੱਠ 36 ਗਿੱਠ ਆ ਜੀ ਪੂਰਾ ਗਰਾਊਂਡ। ਜੀ। ਉਧਰ ਤੋਂ ਉਧਰ। ਮੈਂ ਕੀ ਕਹਿ ਰਿਹਾ ਜੀ? ਇਹ ਜੀ ਆ ਗਰਾਊਂਡ 36 ਇਹ ਵੱਡੇ ਛੋਟੇ ਹੁੰਦੇ ਨੇ, ਕੋਈ ਛੋਟੇ ਵੀ ਹੁੰਦੇ ਨੇ, ਕੋਈ ਵੱਡੇ ਵੀ ਹੁੰਦੇ ਨੇ। ਅੱਛਾ। ਕਿਤੇ ਸਰੀਆ ਜਿਹੜਾ 10 ਗਿੱਠਾਂ ਪਾ ਲਈਦਾ, ਪੈਪ ਜਿਹੜਾ ਨਾ ਕਿਤੇ 10 ਗਿੱਠਾਂ ਪਾ ਲਈਦਾ। ਇਹ ਸਾਡਾ 9 ਗਿੱਠਾਂ ਹੈ ਅੱਛਾ ਜੀ। ਤੇ ਆ ਕੀ ਆ? ਇਹੋ ਹੀ ਪੈਪ ਹੈ ਨਾ। ਇਹ ਪੈਪ। ਅੱਛਾ ਇਦਾਂ ਪੈ ਗਿਆ। ਥੱਲੇ ਗਾਦੀ ਪੈਣੀ ਜੇ, ਠੀਕ ਇਹਦੇ ਹੈ। ਉੱਤੇ ਉੱਪਰ ਪੈਣਾ। ਅੱਛਾ ਚੌਥੇ ਗਾਦੀ ਆ। ਜੀ
ਅੱਛਾ ਜੀ ਲਵੇ ਮੁੰਡੇ ਵੀ ਤੁਸੀਂ ਦੇਖ ਰਹੇ ਆ ਸ਼ੌਕ ਦੀ ਗੱਲ ਆ ਗਾਂ ਸ਼ੌਕ ਜਿਵੇਂ ਵਿਰਾਸਤ ਚ ਸਾਨੂੰ ਜਦਾਦ ਲੱਭਦੀ ਆ ਨਾ ਸਾਨੂੰ ਸ਼ੌਕ ਵੀ ਵਿਰਾਸਤ ਚ ਲੱਭੇ ਕਈ ਐਸੇ ਸ਼ੌਕ ਆ ਜੀ ਜਿਵੇਂ ਹੁਣ ਬਿਲਕੁਲ ਸਾਨੂੰ ਹਾਂਜੀ ਸਾਡੇ ਸੁਹਾਗੇ ਹਾਂਜੀ 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 ਸੁਹਾਗੇ ਬਹਿਲੀਆਂ ਘਿਰਲੇ ਇਹ ਗਾਂ ਵਿਰਾਸਤ ਚ ਲੱਭੇ ਆ। ਜੀ ਅੱਛਾ ਤੇ ਇਹ ਜਿਹੜਾ ਤੁਸੀਂ ਇੰਨਾ ਡੂੰਗਾ ਹੇਠਲਾ ਢੱਗਾ ਇੰਨਾ ਡੂੰਗਾ ਤੇ ਉਤਲਾ ਇੰਨਾ ਉੱਚਾ ਜੀ ਰੇਸ ਹੀ ਤਾਂ ਹੁੰਦੀ ਹੈ ਜੇ ਡੂੰਗਾ ਹੋਵੇ ਤੇ ਜੇ ਰੇਸ ਨਾ ਹੋਵੇ ਤੇ ਦਾਂ ਚੰਗੇ ਨਹੀਂ ਪਾਈਦੇ ਰੇਸ ਥੋੜੀ ਹੁੰਦੀ ਰੇਸ ਥੋੜੀ ਜਿਸ ਤਰ੍ਹਾਂ ਤੁਸੀਂ ਅੱਗੇ ਗੱਲ ਕੀਤੀ ਮੌਤ ਦੇ ਖੂਹ 'ਚ ਮੇਰਾ ਮੋਟਰਸਾਈਕਲ ਤੇਜ਼ ਚੱਲਦਾ ਹਾਂ, ਹਾਂ। ਇਸੇ ਤਰ੍ਹਾਂ ਜਿਤਨਾ ਡੂੰਗਾ ਹੋਏਗਾ ਨਾ ਉਤਨੇ ਦਾਂ ਦੇ ਰੇਸ ਭੱਜਣੀ। ਅੱਛਾ ਬਿਸਮਿਲ੍ਲਾ ਅੱਛਾ ਤੇ ਇਹਨੂੰ ਬਣਾਉਣ ਚ ਕਿੰਨਾ ਟਾਈਮ ਲੱਗਾ ਜੀ? ਟਾਈਮ ਤਾਂ 8 ਦਿਨ ਲੱਗ ਗਿਆ ਜੀ ਇਹਨੂੰ ਕੰਮ ਕੁਛ। ਆ ਜਿਹੜਾ ਗਰਾਊਂਡ ਤੁਸੀਂ ਦੇਖ ਰਹੇ ਆ ਨਾ ਇਹਨੂੰ 8 ਦਿਨ ਲੱਗ ਗਏ ਬਣਾਉਣ ਚ ਤੇ ਕਿਵੇਂ 8 ਦਿਨ ਕਿਉਂ ਲੱਗੇ ਮਾਰਿਆ ਤਾਂ ਟੋਇਆ ਹੀ ਹੈ ਬਹੁਤ ਬਰੀਕੀ ਆ ਜੀ ਬਹੁਤ ਬੇਨਤੀ ਦਾ ਕੰਮ ਤਾਂ ਇਹ ਨਾ ਕਈ ਨੇ ਟੱਪ ਵੀ ਨਹੀਂ ਮਾਰਨਾ ਇਹਨਾਂ ਨਾਲ ਸੂਤਰ ਲਾਣਾ ਜੀ ਅੱਛਾ ਹਾਂਜੀ ਮਿਣ ਕੇ ਗਲਾਈ ਚ ਕੀਤਾ ਇਹ ਜੀ ਬਹੁਤ ਔਖਾ ਕੰਮ ਇਹ ਕਈਆਂ ਨੇ ਬਣਾਇਆ ਜੀ ਕਈਆਂ ਨੇ ਬਣਾਇਆ ਅੱਛਾ ਮੈਂ ਸਮਝਿਆ ਵੀ ਇਹ ਟਰੈਕਟਰ ਨਾਲ ਬਣਾਇਆ ਨਹੀਂ ਜਨਾਬ ਟਰੈਕਟਰ ਨਾਲ ਜੀ ਬਣਦਾ ਕਈਆਂ ਨੇ ਬਣਾਇਆ ਤੇ 8 ਦਿਨ ਹੋ ਗਏ ਨੇ ਬੰਦੇ ਨੇ ਇੱਥੇ ਬੱਲੇ ਬੱਲੇ ਮਿਹਨਤ ਕਰਦੇ ਆ ਅੱਠ ਤੇ ਹਾਲੀ ਵੀ ਬੰਦਿਆਂ ਦੇ ਮਿਆਰ ਦਾ ਨਹੀਂ ਬਣ ਰਿਹਾ ਅੱਛਾ ਜੀ ਇਹ ਬਹੁਤ ਮਿਹਨਤ ਮੰਗਦਾ ਨੇ ਕਈਆਂ ਨਾਲ ਬਣਿਆ ਫਿਰ ਤਾਂ ਬਹੁਤ ਜੀ ਮਿਹਨਤ ਜੀ ਹੈ ਬਹੁਤ ਯਾਰ। ਮਿਹਨਤ ਜੀ 8 ਦਿਨ ਹੋ ਗਏ ਬੰਦਿਆਂ ਦੇ ਇੱਥੇ ਤੇ ਇਹਨੂੰ ਫਿਰ ਪਕਾਇਆ ਵੀ ਹੈ ਹਾਂਜੀ ਉਹ ਕਿਵੇਂ ਉਹ ਧੁੱਪ ਨਾਲ ਆਪੇ ਪੱਕ ਜਾਂਦਾ ਮੋਟਰਸਾਈਕਲ ਘੁਮਾਇਆ ਜੀ ਮੋਟਰਸਾਈਕਲ ਘੁਮਾਇਆ ਟਰੈਕਟਰ ਘੁਮਾਇਆ ਮੋਟਰਸਾਈਕਲ ਤਾਂ ਘਮਾਇਓ ਕਿਦਾਂ ਘਮਾਇਆ ਮਾਮਾ ਨਹੀਂ ਘੁਮਾ ਮਾਨੀ ਪੁੱਤਰ ਲਿਆ ਬਈ ਮਾਨੀ ਮਾਰ ਪੁੱਤਰ ਹਾਂਜੀ ਬੰਦਾ ਹੈਗਾ ਜੀ ਮਾਨੀ ਲਿਆ ਨਹੀਂ ਸਰੀਆ ਪਜਾਲੀ ਕੱਢ ਲਿਓ ਵਿੱਚੋਂ ਪੰਜਾਲੀ ਕੱਢ ਲਈ ਬਈ ਇਧਰੋਂ ਆ ਸਰੀਆ ਕਿਹੜਾ ਜੀ ਇਹ ਕੋਈ ਖਾਸ ਹੈ ਜੀ ਇਹ ਹਾਂਜੀ ਇਹ ਸਰੀਆ ਦੀ ਇੱਕ ਖਾਸ ਅਹਿਮੀਅਤ ਹੈ ਜੀ ਹੈ ਇਹ ਸਰੀਆ ਦੇ ਉੱਤੇ ਸਾਡਾ ਕੌਮੀ ਪਰਚਮ ਲਗਾਇਆ ਜਾਂਦਾ ਜੀ ਅੱਛਾ ਇਹ ਸਰੀਏ ਦੇ ਇਹ ਸਰੀਆ ਜੀ ਵਾਹ 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 ਇਹ ਸਿਰਫ ਇਸ ਵਾਸਤੇ ਹੈ ਕੀ ਬਾਤ ਹੈ ਜੀ ਅੱਛਾ ਇਹਦੇ ਤੇ ਝੰਡਾ ਲੱਗੂਗਾ ਝੰਡਾ ਲੱਗੇਗਾ ਜੀ ਇਹ ਜ਼ਰੂਰੀ ਹੈ ਇਨਸ਼ਾਅੱਲਾ ਜੀ ਸਾਡੀ ਪਹਿਚਾਣ ਹੈ ਜੀ ਲਓ ਜੀ ਇਹ ਸਕੂਟਰ ਆ ਗਿਆ ਬਾਹਰ ਹੋ ਜਾਓ ਆ ਗਿਆ ਜੀ ਹਾਂ ਲੈ ਵਾਹ ਹੁਣ ਕਸਰ ਤਾਂ ਕੋਈ ਨਹੀਂ ਲੈ ਜੀ ਕਿਸੇ ਨੇ ਵੇਲ ਫੜਾਣੀ ਹੈ ਤੇ ਫੜਾ ਦਿਓ ਕੀ ਬਾਤ ਹੈ ਯਾਰ ਮਾਨੀ ਫੜ ਲੇਗਾ ਨੋਟ ਇੱਥੋਂ ਨਹੀਂ ਬੜੀ ਮਿਹਨਤ ਆ ਯਾਰ ਮਿਹਨਤ ਬਹੁਤ ਹੈ ਜੀ ਬੜੀ ਮਿਹਨਤ ਆ ਸ਼ੌਕ ਦੀ ਗੱਲ ਆ ਯਾਰ ਅਸ ਤਾਂ ਹੈਰਾਨ ਹੋ ਗਏ ਹਾਂ ਹੁਣ ਨਿਕਲ ਆਵੇ ਮਾਨੀ ਬਾਹਰ ਨਿਕਲਿਆ ਆਹੋ ਜੀ ਹੋ ਗਿਆ ਜੀ ਮਾਨੀ ਬ੍ਰੇਕ ਵਿੱਚ ਲਾਤੀ ਨਹੀਂ ਉਹ ਕਾਰੀਗਰੀ ਹੈ ਵੀ ਸਕੂਟਰ ਵੀ ਹਰ ਬੰਦਾ ਨਹੀਂ ਘੁਮਾ ਸਕਦਾ ਬਿਲਕੁਲ ਜੀ ਕੋਈ ਸ਼ੱਕ ਨਹੀਂ ਕਮਾਈ ਨੇ ਬੰਦੇ ਖਲੋਤੇ ਮਾਨੀ ਕੱਲੇ ਕਮਾ ਨਹੀਂ ਅੱਛਾ ਉਹ ਵੀ ਮੁੰਡਾ ਘੁਮਾਉਂਦਾ ਹਾਂ ਨਹੀਂ ਬੰਦੇ ਕਾਰੀਗਰੀ ਡਰਦਾ ਬਾਹਰ ਖਲੋਤਾ ਡਰਨ ਡਿਆ ਮਾਨੀ ਏਦਾਂ ਹੱਥ ਲਾਈ ਯਾਰ ਦਿਖਾਈ ਕਿਹੜਾ ਮਾਨੀ ਸੀ ਇਹ ਮਾਨੀ ਹੈ ਜੀ ਵਾਹ ਬਈ ਵਾਹ ਅੱਛਾ ਜੀ ਇਹ ਤਾਂ ਪੂਰੀ ਉਹ ਜਿਵੇਂ ਸਾਡੀ ਨਹੀਂ ਹੁੰਦੀ ਪਰੇਡ ਹੁੰਦੀ ਹੈ ਫੌਜ ਦੀ ਇਹ ਝੰਡਾ ਲੱਗਾ ਸਕੂਟਰ ਘੁੰਮ ਰਹੇ ਤਾਂ ਪੂਰਾ ਇੰਤਜ਼ਾਮ ਹੋ ਰਿਹਾ ਜੀ ਅਸੀਂ ਗਰਾਊਂਡ ਨਾ ਜੀ ਇਹ ਆਬਾਦ ਦੇਖੇ ਯਾਨੀ ਭੱਜਦੇ ਦੇਖੇ ਬਣੇ ਬਣਾਏ ਦੇਖੇ ਪਹਿਲੀ ਵਾਰੀ ਪਤਾ ਲੱਗਿਆ ਕਿ ਇਹ ਕਿਰਲੇ ਦਾ ਗਰਾਊਂਡ ਇੰਨੀ ਮਿਹਨਤ ਮੰਗਦਾ ਤੇ ਹੱਥ ਦੀ ਕਾਰੀਗਰੀ ਨਾਲ ਬਣਦਾ ਵੀ ਇਹਦੇ ਵਿੱਚ ਵੀ ਬੜੀ ਕਾਰੀਗਰੀ ਹੈ ਹਾਂਜੀ ਬਹੁਤ ਜੀ ਇੱਥੇ ਨਾ ਇਸ ਇਲਾਕੇ ਸ਼ੌਕ ਥੋੜਾ ਜਿਹਾ ਘੱਟ ਸੀ ਅੱਛਾ ਸਾਡੇ ਇਲਾਕੇ ਸ਼ੌਕ ਜ਼ਿਆਦਾ ਸੀ ਮਹੀਨਾ ਪਹਿਲਾਂ ਪਿੰਡ ਬਣਾਉਂਦੇ ਆ ਹਾਂ ਉੱਥੇ ਜਨਾਬ ਪ੍ਰੈਕਟਿਸ ਲਈ ਹਰ ਚੌਥੇ ਦਿਨ ਪੰਜੇ ਦਿਨ ਜਨਾਬ ਸਾਡੇ 8-8 10 ਜੋਗਾਂ ਦੇ ਅਸੀਂ ਟਰਾਈਆਂ ਲਾਉਂਦੇ ਆ ਇਹ ਮਹੀਨਾ ਪੂਰਾ ਸਾਡੇ ਉੱਥੇ ਤੇ ਸ਼ੁਗਰ ਲੱਗਾ ਰਹਿੰਦਾ ਨਾ ਮਹੀਨਾ ਪੂਰਾ ਇੱਥੇ ਤਾਂ ਪਹਿਲਾਂ ਹੋ ਰਿਹਾ ਟੂਰਨਾਮੈਂਟ ਇਲਾਕੇ 'ਚ ਘੱਟ ਨੇ ਜ਼ਿਆਦਾ ਰੇੜਿਆਂ ਵਾਲੇ ਨੇ ਰੇੜਿਆਂ ਵਾਲੇ। ਇਹ ਸਾਇ ਇਨਸ਼ਾਅੱਲਾ ਅੱਗੇ ਕਿ ਜਿਵੇਂ ਜਿਵੇਂ ਆਏ ਇਹਨਾਂ ਨੂੰ ਲਿਆ ਰਹੇ ਆ ਆਪਣੇ ਨਾਲ ਖਿੱਚ ਕੇ ਨਹੀਂ ਤੁਸੀਂ ਰੇੜੇ ਵਾਲੇ ਨੂੰ ਵੀ ਆਪਣੇ ਨਾਲ ਕਰੀ ਜਾਂਦੇ ਆ ਜੀ ਇਹਨਾਂ ਉਸਤਾਦ ਸ਼ਬੀਰ ਹੀ ਇਹ ਆ ਗਿਆ ਸ਼ੌਕ ਹੀ ਪਿੱਛੇ ਚੰਗਾ ਜੀ ਇਹਨਾਂ ਵੇਖਣਾ ਨਾ ਆਉਣਾ ਇਹਨਾਂ ਪਤਾ ਲੱਗੇ ਲੱਗਾ ਟਰੈਕਟਰ ਫੇਰਨ ਦਾ ਸਤਾਸ਼ ਵੀ ਤਾਸ਼ਬੀਰ ਸਵੇਰ ਦਾ ਟਰੈਕਟਰ ਫੇਰਨ ਡਿਆ ਜੀ ਮਿਹਨਤ ਨਾਲ ਉਸਤਾਦ ਕਰ ਫਿਰ ਰਿਹਾ ਗੱਲ ਢੱਗਿਆਂ ਦੀ ਹੈ ਨਾ ਜੀ ਜੀ ਜ਼ਿਮੀਂਦਾਰਾਂ ਬਿਲਕੁਲ ਦੀ। ਹਾਂਜੀ ਸ਼ੌਕ ਤਾਂ ਸਾਂਝਾ ਹੀ ਹੈ ਸ਼ੌਕ ਸਾਂਝਾ ਜੀ ਤੁਸੀਂ ਪ੍ਰੋਫੈਸਰ ਸਾਹਿਬ ਹੁਣ ਥੋੜਾ ਜਿਹਾ ਨਾ ਸਾਨੂੰ ਘਿਰਲੇ ਦੇ ਕਾਨੂੰਨ ਦੱਸ ਦਿਓ ਵੀ ਕੀ ਹੁੰਦਾ। ਕਾਨੂੰਨ ਬੜੇ ਸਖਤ ਨੇ ਜੀ ਅੱਛਾ ਦੱਸੋ ਜੇ ਕਿਤੇ ਜਾਣ ਤੇ ਅੱਛਾ ਜੀ ਇਹਦਾ ਜੀ 5 ਮਿੰਟ ਦਾ ਟਾਈਮ ਹੈ 5 ਮਿੰਟ ਟਾਈਮ ਇਹ ਜਿਹੜਾ ਸਵੇਰ ਆ ਕਿਰਲਾ ਹੋਣਾ ਠੀਕ ਹੈ ਜੀ ਠੀਕ ਹੈ ਜੀ 2 ਸਵਾਰ ਹੋਣੇ ਨੇ ਇੱਕ ਛੜੀ ਹੋਣੀ ਹੈ ਅੱਛਾ ਜੀ ਠੀਕ ਹੈ 10 ਬੰਦੇ ਦਾਨ ਜੋਣ ਵਾਲੇ ਹੋਣੇ ਨੇ 11ਵਾਂ ਬੰਦਾ ਆਇਆ ਤੇ ਇਹਨਾਂ ਜੋ ਕੱਟ ਦੇਣੀ ਅੱਛਾ 5 ਮਿੰਟ ਦਾ ਟਾਈਮ ਹੋਣਾ ਵਾਹ ਹਾਂ 5 ਮਿੰਟ ਦਾ ਟਾਈਮ ਹੋਣਾ 5 ਮਿੰਟ ਜਿਹੜਾ ਜ਼ਿਆਦਾ ਚੱਕਰ ਮਾਰੇਗਾ ਉਹ ਫਸਟ ਆ ਜਾਏਗਾ ਠੀਕ ਹੈ ਫਿਰ ਇੱਕ ਫੇਰੇ ਦੇ ਵਿੱਚ 8 ਝੰਡੀਆਂ ਹੋਣੀਆਂ ਨੇ ਅੱਛਾ ਜੀ ਇੱਥੇ ਸਾਲਸ 2 ਬਹਿਣਗੇ ਅੱਛਾ 2 ਜੱਜ ਹੋਣ 2 ਜੱਜ ਬਹਿਣਗੇ ਠੀਕ ਹੈ ਉਹਦੇ ਜਨਾਬ 2 ਜੱਜ ਬਹਿਣਗੇ ਅੱਛਾ ਆ ਜੱਜ ਵੀ ਸਾਡੇ ਇੱਕ ਅੱਲਾ ਰੱਖਾ ਗੁੱਜਰ ਸਾਹਿਬ ਨੇ ਜੀ ਹੱਥ ਲਾਇਓ ਜੀ ਹਾਂ ਅੱਲਾ ਆ ਜੱਜ ਸਾਹਿਬ ਆ ਜੀ 20ਵੇਂ ਗ੍ਰੇਡ ਦੇ ਹਾਂਜੀ ਟੱਗਿਆਂ ਦੇ ਬਿਲਕੁਲ ਡਬਲ ਕੰਮ ਕਰਦੇ ਆ ਡਬਲ ਜੀ। ਕੰਮ ਤੇ ਜੱਜ ਦਾ ਕਿਰਦਾਰ ਵੀ ਅਦਾ ਕਰਦੇ ਆ ਹਾਂਜੀ ਔਰ ਇਹ ਟਾਈਮ ਕੀਪਰ ਵੀ ਹੈ ਟਾਈਮ ਕੀਪਰ ਵੀ ਅੱਛਾ ਇਹ ਇਹਨਾਂ ਨਹੀਂ ਕੋਲ ਡਬਲ ਸੀਟ ਹੈ ਹਾਂਜੀ ਵਰਦੀ ਵੀ ਪਾਈ ਹੈ ਸਦਾਰਤ ਵੀ ਰੱਖੀ 8 ਝੰਡੀਆਂ ਹੋਣੀਆਂ ਜੀ ਹਾਂਜੀ ਫੇਰੇ ਦੇ ਵਿੱਚ ਅੱਛਾ ਜੀ ਠੀਕ ਹੈ 8 ਝੰਡੀਆਂ 8 ਝੰਡੀਆਂ ਨੇ ਇਹਨਾਂ ਉੱਥੇ ਫਿਰ ਆਖਰੀ ਫੇਰੇ 'ਚ ਫੈਸਲਾ ਕਰਨਾ ਵੀ ਇਹਦੀਆਂ ਇੰਨੀਆਂ ਝੰਡੀਆਂ ਨੇ ਇਹਦੀਆਂ ਇੰਨੀਆਂ ਝੰਡੀਆਂ ਨੇ
ਇਹ ਗੇਤ ਫੇਰਿਆਂ ਤੇ ਨਹੀਂ ਹੋਣੀ, ਝੰਡੀਆਂ ਤੇ ਹੋਣੀ ਜੇ ਧਾਰ। ਇੱਕ ਟੱਗੇ ਨੇ 80 ਫੇਰੇ ਮਾਰ ਕੇ 3 ਤਿੰਨ ਝੰਡੀਆਂ ਮਾਰ ਲੀਆਂ ਨੇ। ਅਗਲਾ ਜੇ ਉਹਦੇ 4 ਮਾਰ ਜਾਏਗਾ, ਅਗਲਾ 5 ਮਾਰ ਜੇ ਉਹ ਫਸਟ ਪੋਜੀਸ਼ਨ ਤੱਕ ਫੁੱਟਾਂ 'ਚ ਵੀ ਆ ਜਾਂਦੀ ਗੱਲ, ਕਿਤੇ ਇੰਚੀਆਂ 'ਚ ਵੀ ਆਉਂਦੀ। ਆਂਦੇ ਫੁੱਟਾਂ ਨਹੀਂ ਪਾਇਆ ਹੁਣ ਝੰਡੀਆਂ ਦੀ ਇਹ ਝੰਡੀਆਂ ਦੀ। ਜੀ ਜੀ ਵਜ਼ਨ ਹੁੰਦਾ 8 ਝੰਡੀਆਂ ਉਦੋਂ ਫੋਟੋ ਦੇ ਨਾਲ ਪਹਿਲੇ ਜ਼ਮਾਨੇ, ਹੁਣ ਨਹੀਂ। ਤੇ ਜਿਹੜਾ ਚੁੱਪ ਤੇ ਚੈੱਕ ਦੇ ਵਿੱਚ ਫਰਕ ਜੀ ਬੜਾ ਫਰਕ ਹੈ, ਉਹ ਵੀ ਦੱਸੋ। ਬੜਾ ਫਰਕ ਹੈ ਜੀ। ਚੁੱਪ ਦੇ ਵਿੱਚ ਜਿਹੜਾ ਨਾ ਹਾਂਜੀ ਸਿਸਟਮ ਇਹੀ ਹੁੰਦਾ ਹੈ, ਲੇਕਿਨ ਉੱਥੇ ਮਾਲਕ ਨੂੰ ਬੋਲਣ ਦੀ ਇਜਾਜ਼ਤ ਵੀ ਨਹੀਂ ਹੁੰਦੀ। ਇਹ ਤੇ ਹਾਂ ਜੋ ਕਿ ਸਵੇਰੇ ਲਲਕਰਾ ਤੇ ਸਾਰਿਆਂ ਬੰਦੇ ਲਾ ਕੀਤੀ ਰੱਖਣੀ ਹੈ। ਹਾਂਜੀ ਉੱਥੇ ਨਹੀਂ ਜੀ, ਉੱਥੇ ਅਗਰ ਮਾਲਕ ਬੋਲਿਆ ਨਾ ਜੋਣ ਲੱਗਿਆ ਵੀ ਸਾਈਆਂ ਦੇ ਉਹ ਕੱਢ ਦੇਣੀ। ਉਹ ਕੱਢਦੇ ਬਹੁਤ ਕਾਨੂੰਨ ਸਖਤ ਉਹਦੇ ਹੁੰਦੇ ਨੇ। ਆ ਤੇ ਉਹ ਆਪਾਂ ਆਪਣੀ ਤਰ੍ਹਾਂ ਜ਼ਿਆਦਾ ਸਾਡੇ ਮੈਂ ਜਿਹੜਾ ਕਰਾਉਣਾ ਮੈਂ ਚੁੱਪ ਦੇ ਕਰਾਉਣਾ ਤੁਸੀਂ ਚੁੱਪ ਦਾ ਜੀ। ਮੈਂ ਚੁੱਪ ਦੇ ਵਰਲਡ ਕੱਪ ਮੇਰਾ ਜਿਹੜਾ ਸੱਦਿਆ ਜਾਂਦਾ ਉਹ ਹੀ ਕਰਾਉਣਾ। ਇਹ ਪ੍ਰੋਫੈਸਰ ਸਾਹਿਬ ਜਿਹੜਾ ਇੱਕ ਗੇੜਾ ਹਾਂਜੀ ਇਹ ਆਪਾਂ ਬਣਾ ਸਕਦੇ ਹਾਂ ਵੀ ਇਹ ਕਿੱਡਾ ਕੁ ਬਣਦਾ ਹੈ, ਕਿਵੇਂ ਮਤਲਬ ਕਿੰਨੇ ਕਦਮਾਂ ਦਾ ਜਾਂ ਇੱਕ ਕਦਮਾਂ ਦਾ ਇਹ ਜਿਹੜਾ ਬਣਿਆ ਨਾ ਇਹ 14 ਕਦਮ ਸੱਦ ਸਕਦੇ ਤੁਸੀਂ। 14 ਕਦਮ ਇੱਕ 14 ਕਦਮ ਇੱਕ ਝੰਡੀ ਤੋਂ ਦੂਜੀ ਝੰਡੀ ਦਾ ਫਰਕ ਕਿੰਨਾ? ਉਹ ਤਕਰੀਬਨ ਹੋਣਾ 2 ਕਦਮ ਦਾ। ਤੇ ਕਿੰਨੀਆਂ ਝੰਡੀਆਂ? 8 ਹਾਂ ਤੇ ਕਿੰਨੇ ਕਦਮ ਬਣ ਗਏ? ਉਹ 16 ਬਣ ਗਏ। 16 ਕਦਮਾਂ ਦਾ ਗੇੜਾ 16 ਕਦਮਾਂ 14 ਰਹਿ ਜਾਣੀਆਂ ਨਾ, ਲੇਕਿਨ ਜਦੋਂ ਮੈਂ ਦੱਸਣਾ ਝੰਡੀਆਂ ਲੱਗਣੀਆਂ ਨਾ ਉਹ ਉੱਥੇ ਜਾ ਕੇ ਢਗੇ ਇੱਥੇ ਭਜਨੇ ਨੇ, ਅੱਛਾ ਉੱਥੇ 14 ਹੀ ਬਣਨੇ ਅੱਛਾ 14 ਕਦਮ ਰਹਿ ਜੀ। 14 ਕਦਮ ਰਹਿਣ, ਝੰਡੀ ਬਾਹਰ ਲੱਗੀ ਝੰਡੀ ਬਾਹਰ ਰੱਖੇ। ਅੱਛਾ ਪ੍ਰੋਇਆ ਸਾਹਿਬ ਨਾ ਅੱਗੇ ਜਦੋਂ ਅਸੀਂ ਦੇਖਦੇ ਸੀ ਘਿਰਲਾ ਉਦੋਂ ਬਹੁਤ ਸਖਤ ਸੀ, ਅੱਖਾਂ 'ਚ ਮਿਰਚਾਂ ਪਾ ਤੇ ਉਰਾਂ ਪਰਾਂ ਬੜਾ ਹਲਾਲ ਕਰਦੇ ਸੀ ਢੱਗਿਆਂ ਨੂੰ। ਹੁਣ ਤਾਂ ਨਹੀਂ ਕਰਦੇ? ਨਹੀਂ ਜੀ ਹੁਣ ਨਹੀਂ, ਅੱਛਾ ਨਹੀਂ ਹੁਣ ਨਹੀਂ। ਘਰ- ਜ਼ੁਲਮ ਨਹੀਂ ਉਹਨਾਂ ਨਹੀਂ ਹੈ ਜੀ, ਅੱਛਾ। ਹੁਣ ਨਹੀਂ ਹੁੰਦਾ ਜ਼ੁਲਮ। ਚੁੱਪ ਹੈ 'ਚ ਕਿੰਨਾ ਕਾ? ਚੁੱਪ 'ਚ ਤਾਂ ਹੈ ਹੀ ਕੋਈ ਨਹੀਂ ਨਾ, ਚੁੱਪ 'ਚ ਚੁੱਪ 'ਚ ਹੈ ਹੀ ਕੋਈ ਨਹੀਂ। ਮਾਲਕ ਨੂੰ ਵੀ ਬੋਲਣ ਦੀ ਇਜਾਜ਼ਤ ਨਹੀਂ ਹੈ। ਹਾਂ ਅਗਰ ਮਾਲਕ ਵੀ ਬੋਲਿਆ ਤਾਂ ਜੋਕ ਸਕ੍ਰੈਚ ਹੋ ਜਾਣੀ। ਇਹ ਫਿਰ ਚੁੱਪ ਦੇ ਤਾਂ ਬਹੁਤੇ ਮੇਲੇ ਹੋਣੇ ਜੀ ਚਾਹੀਦੇ। ਹੈਗੇ ਬਹੁਤੇ ਚੁੱਪ ਦੇ ਨੇ। ਸਿਰਫ ਇੱਕ ਫੈਸਲਾਬਾਦ ਜ਼ਿਲ੍ਹਾ ਹੈ ਜਿਹਦੇ ਚੈੱਕ ਕੇ, ਅੱਛਾ ਦੂਜੇ ਸਾਡੇ 7 ਜ਼ਿਲ੍ਹੇ ਕਿਹਦੇ ਚੈੱਕ ਹੈ ਹੀ ਨਹੀਂ। ਸਿਰਫ ਇੱਕ ਫੈਸਲਾਬਾਦ ਜ਼ਿਲ੍ਹੇ 'ਚ ਇਹ ਚੈੱਕ ਕਰਾਉਂਦੇ ਨੇ ਵਿੱਚ ਵਿੱਚ ਸੇ ਤੇ ਜਿਹੜੇ ਸਭ ਲੋਕ ਬੰਦ ਕਰਾਉਂਦੇ, ਚੁੱਪ ਕਰਾਉਂਦੇ। ਸਾਡੇ ਅਸੀਂ ਬੈਲੀਆਂ ਭਜਾਉਂਦੇ ਆ ਨਾ, ਉਹ ਸਾਡੇ ਢੱਗਿਆਂ ਦੀ ਖੁਰਾਕ ਹੈ ਕਿ ਉਹ ਘਿਰਲੇ ਵਾਲਿਆਂ ਦੀ ਵੱਖਰੀ ਆ ਜਾਂ ਉਹ ਵੀ ਇਦਾਂ? ਨਹੀਂ ਜੀ ਉਹ ਸਾਡਾ ਤੁਹਾਡਾ ਥੋੜਾ ਚੇਂਜ ਹੈਗੇ। ਅੱਛਾ। ਹਾਂ ਤੁਹਾਡਾ ਥੋੜਾ ਟਾਈਮ ਹੈ, ਸਾਡਾ ਲੰਮਾ ਟਾਈਮ ਹੈ। ਅੱਛਾ ਲੰਮਾ। ਸਾਡਾ 5 ਮਿੰਟ ਟਾਈਮ ਹੈ, ਤੁਹਾਡਾ ਕੁਝ ਸਕਿੰਟਾਂ ਦੀ ਗੇਮ ਹੈ। ਅੱਛਾ ਸਾਡੀ ਤੁਹਾਡੀ ਚੇਂਜਿੰਗ ਹੈ ਖੁਰਾਕ ਦੀ ਠੀਕ ਹੈ ਜੀ। ਚਲੋ ਜੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਇੱਕ ਤਾਂ ਕੰਮ ਕਰਦਿਆਂ ਨੂੰ ਰੋਕਿਆ ਸੀ, ਬੰਦੇ ਰੁੱਝੇ ਹੋਏ ਸੀ, ਆਪ ਦਾ ਕੰਮ ਕਰ ਰਹੇ ਸੀ ਤੇ ਫਿਰ ਵੀ ਇਹਨਾਂ ਨੇ ਸਾਨੂੰ ਖਸੂਸੀ ਟਾਈਮ ਦਿੱਤਾ, ਬੜੀ ਇੱਜ਼ਤ ਦਿੱਤੀ। ਤੇ ਮੇਰੇ ਕੋ ਆ ਗਲਤੀ ਹੋਈ ਵੀ ਉਸਤਾਦ ਨੂੰ ਮੈਂ ਵਿੱਚ ਟੋਏ ਦੇ ਵਾੜਿਆ, ਹੁਣ ਕੱਢਣਾ ਵੀ ਹੈ ਬਾਹਰ। ਨਹੀਂ ਉਹ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਜੀ। ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਜਿੰਨੇ ਵੀ ਸਾਡੇ ਇਸ ਟਾਈਮ ਭਰਾ ਖਲੋਤੇ ਆ ਇਹ ਸ਼ਿਕਾਰੀ ਸ਼ੌਕੀਨ ਜੀ ਜਿੰਨੇ ਜੀ ਵੀ ਬਿਲਕੁਲ ਜੀ। ਅੱਲਾਹ ਸਾਰੀਆਂ ਰੌਣਕਾਂ ਹਾਂਜੀ ਅੱਲਾਹ ਸਿਹਤ ਅੱਲਾਹ ਸਿਹਤ ਦੇਵੇ ਸਾਰਿਆਂ ਨੂੰ ਹਾਂ, ਜੀ। ਤੇ ਸ਼ੌਕ ਇਹਨਾਂ ਦੇ ਜਾਨਵਰਾਂ ਦੀ ਰੱਬ ਖੈਰ ਕਰੇ, ਖੈਰ ਕਰੇ ਜੀ। ਸ਼ੌਕ ਰੱਬ ਸਲਾਮਤ ਰੱਖੇ। ਦੁਆ ਕਰੋ ਜੀ ਸੁਬਾ ਇਨਸ਼ਾਅੱਲਾ ਖੈਰੀ ਖੈਰੀ ਰੱਬ ਖੈਰ ਸਾਡਾ- ਸਲਾਮਤੀ ਜੀ ਇਹ ਨਿਬੇੜੇ। ਅੱਛਾ ਜੀ ਇਸ ਟਾਈਮ ਤੁਹਾਨੂੰ ਅਸੀਂ ਚੌਧਰੀ ਸਈਦ ਸਾਹਿਬ ਨਾਲ ਵੀ ਮਿਲਾਨੇ ਆ ਤੇ ਜਿਨ੍ਹਾਂ ਨੇ ਆ ਜਿਹੜਾ ਟੂਰਨਾਮੈਂਟ ਦਾ ਸ਼ੌਕ 213 ਦੇ ਵਿੱਚ ਇਸ ਟਾਈਮ ਇਹ ਹਿੰਮਤ ਕੀਤੀ ਬਸ ਇਹਦੇ ਇੱਥੇ ਆਓ। ਦਿਖਾਇਆ ਸਾਡੇ। ਇਤਨਾ ਇਨਾਮ ਕਿਸੇ ਨੇ ਦਿੱਤਾ ਹਾਂ ਜੀ ਅੱਛਾ ਇਹ ਚੈੱਕ ਦਾ ਨਾ, ਵਰਲਡ ਕੱਪ ਹੈ ਜੀ। ਚੈੱਕ ਦਾ ਵਰਲਡ ਕੱਪ ਹੀ ਸਮਝ ਲਓ ਜੀ। ਚੈੱਕ ਦਾ ਇਹਨਾਂ ਨਾਮ ਅੱਗੇ ਕਿਸੇ ਨੇ ਦਿੱਤਾ ਅਜੇ ਤੱਕ। ਅੱਛਾ ਚੌਧਰੀ ਸਈਦ ਸਾਹਿਬ ਕਿੱਦਾਂ ਤੁਹਾਡੇ ਦਿਮਾਗ 'ਚ ਆਈ ਬੈਠੇ ਬੈਠੇ ਵੀ ਘਿਰਲਾ ਭਜਾ ਦੇਵਾਂ ਤੇ ਇੰਨਾ ਖਰਚਾ ਕਰਨਾ? ਇਹ ਜੀ ਪਹਿਲੇ ਤੋਂ ਸ਼ੌਕ ਸੀਗਾ ਕਿੱਲੇ ਦਾ। ਠੀਕ ਹੈ ਜੀ। ਅਕਸਰ ਮੇਲੇ ਸਾਰੇ ਦੇਖੀਦੇ ਸੀ, ਅੱਛਾ ਅੱਛਾ ਤਾਂ ਬੈਠੇ ਬੈਠੇ ਦਿਲ ਚ ਆਈ ਵੀ ਇਹ ਮੇਲਾ ਕਰਾਉਣਾ ਚਾਹੀਦਾ। ਪਹਿਲੇ ਸਾਡੇ 15 ਮਿੰਟ ਦਾ ਟਾਈਮ ਹੁੰਦਾ ਸੀ, ਖਰਾਸ ਭਾਈ ਦਾ ਹੁੰਦਾ ਸੀ। ਖਰਾਸ ਹੈ ਹਾਂਜੀ ਸਾਡੇ ਇਸ ਪਿੰਡ ਦੇ ਵਿੱਚ ਅੱਛਾ ਖਰਾਸ ਦਾ ਟਾਈਮ 15 ਮਿੰਟ ਜੀ 15 15 ਮਿੰਟ ਫਿਰ time 10 ਸੀ, ਹੋਇਆ ਭਾਰਾ ਸਾਡੇ ਖਰਾਸ ਵੀ ਹੁੰਦਾ ਸੀ। ਉਹ ਸਾਡੇ ਪਿੰਡ ਇੱਥੇ ਭਜਦਾ ਰਿਹਾ। ਉਹ ਫਿਰ ਉਹੀ ਡੇਟ 4 ਅਪ੍ਰੈਲ ਦੀ ਪੁਰਾਣੇ ਦੌਰ ਦੀ ਉਹੀ ਡੇਟ ਕੱਢ ਕੇ ਅਸੀਂ ਟੂਰਨਾਮੈਂਟ ਕਰਾਉਣ ਲੱਗੇ। ਅੱਛਾ ਹਾਂਜੀ ਤੇ ਕਿੰਨਾ ਨਾਮ ਆ ਜੀ ਇਹ ਜੀ ਪਹਿਲੇ ਨੂੰ ਇਨਾਮ ਹੈਗਾ ਜੀ ਲੱਖ ਰੁਪਈਆ, ਇਹ? ਅੱਛਾ ਜੀ ਤੇ ਦੂਸਰੇ ਨੂੰ ਹੈਗਾ 60,000। ਬਮਾਏ ਪੱਗਾਂ, ਬਮਾਏ ਟਰਾਫੀਆਂ, 2 ਟਰਾਫੀਆਂ ਹੋਣਗੀਆਂ। ਵਾਹ ਵਾਹ ਵਾਹ। ਤਾਂ ਦੂਸਰਾ ਤੇ ਤੀਸਰੇ ਨੂੰ ਹੈਗਾ 40,000 ਰੁਪਈਆ, ਅੱਛਾ ਜੀ ਡਬਲ ਟਰਾਫੀਆਂ, ਪੱਗ। ਵਾਹ 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 ਬੜਾ ਨਾਮ ਆ ਜੀ। ਸਾਰਾ ਨਾਮ ਹੈ। ਹੌਸਲਾ ਅਫਜ਼ਾਈ। ਪੰਜਵੇਂ ਨੂੰ ਵੀ ਹਾਂ ਇਦਾਂ ਹੀ 10,000 ਰੁਪਈਆ, ਹਾਂ ਡਬਲ ਟਰਾਫੀ, ਪੱਗ। ਵਾਹ ਵਾਹ ਵਾਹ। 10 ਜਿਹੜੀਆਂ ਪਿਛਲੀਆਂ 5 ਜੋਗਾਂ ਹਾਂ। ਉਹਨਾਂ ਨੂੰ ਵੀ ਇਦਾਂ ਹੀ 5-5 ਰੁਪਈਆ, ਡਬਲ ਟਰਾਫੀਆਂ, ਪੱਗਾਂ। ਕੀ ਬਾਤ 10 ਨਾਮ ਨੇ ਜੀ। 10 ਇਨਾਮ ਹੈ ਜੀ। 10 ਇਨਾਮ। ਚੌਧਰੀ ਸਈਦ ਵਾਸਤੇ ਯਾਰ ਤਾੜੀ ਲਾਓ ਜੀ, ਹੌਸਲਾ ਅਫਜ਼ਾਈ। ਕੀ ਬਾਤ। ਜਿਉਂਦੇ ਰਹੋ ਜੀ, ਰੱਬ ਤੁਹਾਨੂੰ ਹਿੰਮਤ ਦੇਵੇ ਤੇ ਇਹ ਸ਼ੌਕ ਇਦਾਂ ਹੀ ਬਣਾਈ ਰੱਖੋ। ਬੜਾ ਚੰਗਾ ਲੱਗਾ ਜੀ ਦੋਸਤੋ। ਇੱਕ ਮੇਰਾ ਭਰਾ ਜੀ ਸਰਬਰ, ਹਾਂਜੀ ਇਹ ਮੇਰੇ ਨਾਲ ਪੂਰਾ ਸਰਬਰ ਆ ਜਾ। ਇੱਥੇ ਆ ਜੀ। ਆਓ ਜੀ ਆਓ। ਇਹ ਮੇਰੇ ਨਾਲ ਇਸ ਕੰਮ ਦੇ ਵਿੱਚ ਪੂਰਾ ਸਾਥ ਦੇ ਰਿਹਾ। ਅੱਛਾ ਤਾਂ ਮਾਸ਼ਾਅੱਲਾ। ਬਾਕੀ ਵੀ ਪਿੰਡ ਵਾਲੇ ਨਾਲ। ਜਿਹੜੇ ਮੇਰੇ ਨਾਲ ਹੈ, ਹਾਂਜੀ ਹਾਂਜੀ। ਤਾਂ ਕੋਸ਼ਿਸ਼ ਸਾਡੀ ਟਾਈਮ ਦੇਣ ਦੀ ਭਾਈ ਸਰਵਰ ਦੀ ਤੇ ਮੇਰੀ ਹੈ। ਵਾਹ ਵਾਹ। ਇਹ ਜੀ 213 ਬੜੇ ਸਲੂਕ ਵਾਲਾ ਪਿੰਡ ਆ, ਬੜਾ ਲਿਖਿਆ ਪੜਿਆ ਪਿੰਡ ਆ ਜੀ ਤੇ ਸ਼ੌਕ ਵਾਲਾ ਪਿੰਡ ਆ ਤੇ ਰੱਬ ਦੀ ਜ਼ਾਤ ਇਦਾਂ ਹੀ ਬਾਦ ਰੱਖੇ। ਅੱਛਾ ਅਖੀਰ ਦੇ ਉੱਤੇ ਨਾ ਮੈਂ ਖਲੋਤੇ ਤਾਂ ਅਸੀਂ ਘਿਰਲੇ ਦੇ ਵਿੱਚ ਆ ਤੇ ਉਸਤਾਦਾਂ ਨੂੰ ਸਿਰਫ ਪੁੱਛਣਾ ਵੀ ਜਿਹੜਾ ਕੋਈ ਇਸ ਟਾਈਮ ਬੈਲੀਆਂ ਦਾ ਟੂਰਨਾਮੈਂਟ ਲੱਗ ਗਿਆ ਆ ਰਿਹਾ ਉਹਦੀ ਮਾੜੀ ਜੀ ਸਾਨੂੰ ਗੱਲ ਦੱਸ ਦਿਓ ਤੇ ਫਿਰ ਅਸੀਂ ਦੁਆ ਸਲਾਮ ਕਰਕੇ ਤੇ ਚਲੀਏ।
12 ਵਾਲੀ ਆ ਪਹਿਲੇ ਜੀ। 12 ਵਾਲੀ ਦੱਸ ਦਿਓ। ਹਾਂਜੀ ਵੱਡੇ ਢੱਗਿਆਂ ਦੀ। ਹਾਂਜੀ ਵੱਡਿਆਂ ਦੀ ਹਾਂਜੀ ਦੱਸੋ। 350 ਜੀ। ਅੱਛਾ। ਬਹੁਤ ਅੱਛਾ ਟੂਰਨਾਮੈਂਟ। ਤੇ ਇੱਕ ਸਾਲਾਨਾ ਉਹ ਮੇਲਾ। ਸਾਲਾਨਾ ਮੇਲਾ। ਹਾਂਜੀ। ਤੇ ਇਹ ਜਿੱਦਾਂ ਅੱਗੇ ਇਹਨਾਂ ਨੇ ਗੱਲ ਕੀਤੀ ਘਿਰਲੇ ਦੇ ਵਰਲਡ ਕੱਪ ਦੀ, ਆਪਣੇ ਬੈਲੀਆਂ ਦਾ ਵੀ ਵਰਲਡ ਕੱਪ ਹੈ? ਉਹ ਵਰਲਡ ਕੱਪ ਹੀ ਹੈ ਜਿਹੜਾ ਸਾਲਾਨਾ ਮੇਲਾ ਹੁੰਦਾ ਨਾ ਜੀ, ਉਹ ਵਰਲਡ ਕੱਪ ਤਕਰੀਬਨ ਵਰਲਡ ਕੱਪ ਹੁੰਦਾ। ਕਿਹੜੀ ਥਾਂ ਤੇ? ਉਹ 350। ਅੱਛਾ, ਸਾਰੇ ਬਲਦਾਰੇ? ਸਾਰੇ ਬਲਦਾਰ, ਸਾਰੇ ਸਵਾਰ? ਹਾਂਜੀ। ਅੜਫਸ ਪੂਰੀ? ਵਾਹ ਬਈ। ਕਿੰਨੀ ਤਰੀਕ ਨੂੰ? 12 ਨੂੰ। 12 ਨੂੰ। ਚਲੋ ਅੱਲਾ ਖੈਰ ਕਰੇ ਜੀ। 12 ਨੂੰ ਫਿਰ ਉੱਥੇ ਵੀ ਦਿਖਾਵਾਂਗੇ ਤੁਹਾਨੂੰ। ਤੇ ਬੜੀ ਮਿਹਰਬਾਨੀ ਉਸਤਾਦ ਜੀ, ਤੁਸੀਂ ਖਸੂਸੀ ਟਾਈਮ ਦਿੱਤਾ। ਤੁਹਾਡੀ ਸਰ। ਅਸੀਂ 213 ਪਿੰਡ ਦੇ ਸ਼ੁਕਰਗੁਜ਼ਾਰ ਹਾਂ ਜੀ, ਸਾਨੂੰ ਬੜੀ ਇੱਜ਼ਤ ਦਿੱਤੀ ਜੀ। ਬੜੀ ਮਿਹਰਬਾਨੀ। ਜਿਉਂਦੇ ਵਾਸਤੇ ਰਹੋ ਜੀ। ਡਬਲ ਓਵਰ। अस्सलाम वालेकुम। ਸਿਆਣੇ ਕਹਿੰਦੇ ਵੀ ਅੰਨੀ ਮਾਂ ਪੁੱਤਰਾਂ ਦੇ ਮੂੰਹ ਨਹੀਂ ਧੋਂਦੀ, ਵੀ ਜਿੱਦਾਂ ਦੇ ਵੀ ਲਿਬੜੇ ਥਿਬੜੇ ਹੋਣ ਉਹਨੂੰ ਕੀ ਲੱਗੇ। ਇਦਾਂ ਹੀ ਸਾਡੀ ਰਿਆਸਤ ਵੀ ਇਸ ਟਾਈਮ ਅੰਨੀ ਮਾਂ ਬਣੀ ਹੋਈ ਹੈ, ਉਹਨੂੰ ਦਿਸਦੇ ਹੀ ਨਹੀਂ ਆਪਦੇ ਪੁੱਤਰ ਵੀ ਕਿਹੜੇ ਹਾਲਾਤ ਦੇ ਵਿੱਚ ਆ। ਤੁਸੀਂ ਦੇਖੋ ਵੀ ਉੱਤੋਂ ਸਾਡੀ ਕਣਕਾਂ ਦੀ ਗਵਾਈ ਦਾ ਟਾਈਮ ਆ, ਜਿਹੜੀ ਵਡਾਵੇ ਕਣਕ 5 ਮਣ ਲੈਂਦੇ ਸੀ ਉਹ ਹੁਣ ਐਤਕੀ 10 ਮਣ ਮੰਗਣਗੇ, ਜਿਹੜੇ ਕੋ 3 ਮਣ ਲੈਂਦੇ ਸੀ ਉਹ 5 ਮਣ ਮੰਗਣਗੇ। ਹਰ ਸ਼ੈ ਦੁੱਗਣੀ ਕਰਤੀ। ਗਹਾਈ ਜਿਹੜੀ ਸੀਗੀ ਉਹ ਪਿਛਲੇ ਸਾਲ ਵੱਡੀ ਮਸ਼ੀਨ ਵਾਲਾ 20,000 ਲੈਂਦਾ ਸੀ, ਖਬਰੇ ਐਤਕੀ ਉਹ 30,000 ਲਵੇ। ਕੀ ਕਰੇ, ਤੇਲ ਹੀ ਇੰਨਾ ਮਹਿੰਗਾ ਕਰਤਾ। ਤੇਲ ਵਧਾਇਆ, ਉਹਨਾਂ ਨੇ ਇਹ ਵੀ ਨਹੀਂ ਸੋਚਿਆ ਵੀ ਯਾਰ ਜਿਹੜਾ ਤੁਸੀਂ 3500 ਰੇਟ ਬਣਾਇਆ ਕਣਕ ਦਾ, ਉਹਦੇ 'ਚੋਂ ਸਾਨੂੰ ਕੀ ਲੱਭੂਗਾ ਹੁਣ, ਵੀ ਉਹਦੇ 'ਚੋਂ ਸਾਨੂੰ ਬਚੂਗਾ ਕੀ, ਸਾਡੇ ਪੱਲੇ ਕੀ ਪਊਗਾ ਜਿਹੜਾ ਤੁਸੀਂ ਰੇਟ ਇੰਨਾ ਵਧਾ ਦਿੱਤਾ। ਹੁਣ ਤੇਲ ਵਧਾਇਆ, ਉੱਤੋਂ ਕਹਿ ਲਓ ਵੀ ਕਣਕ ਸਾਡੀ ਅੱਧੀ ਤਾਂ ਤੇਲ ਦੇ ਵਿੱਚੋਂ ਹੀ ਟੱਪ ਜਾਣੀ। ਜਿਹੜਾ 40,000 ਰੁਪਈਆ ਕਿੱਲੇ ਦੇ ਵਿੱਚੋਂ ਖਰਚਾ ਹੀ ਨਿਕਲ ਗਿਆ ਹਾਜ਼ਰ ਮੌਕੇ ਦਾ, ਬਾਕੀ ਨਹੀਂ ਸਿਰਫ ਆਹ ਤੇਲ ਦਾ ਹੀ, ਤੇ ਪਿੱਛੇ ਸਾਡੇ ਪੱਲੇ ਕੀ ਪਊਗਾ, ਕਿਸਾਨਾਂ ਦੇ ਪੱਲੇ ਕੀ ਪਊਗਾ। ਇੱਕ ਜਿੱਦਾਂ ਉੱਤੋਂ ਮੌਸਮ ਆ, ਚਲੋ ਮੌਸਮ ਦਾ ਗਿਲਾ ਕੋਈ ਨਹੀਂ, ਉਹ ਰਾਜ਼ਕ ਆ, ਉਹ ਬਹੁਤਾ ਜਾਣਦਾ। ਇਸ ਟਾਈਮ ਬੱਦਲ ਹੀ ਬੱਦਲ ਚੜਿਆ, ਉਸ ਪਾਸੇ ਵੀ ਦਿਖਾਇਓ ਜੀ, ਘੁਲਿਆ ਖੜਾ ਬੱਦਲ, ਕਿਤੇ ਭੂਰੇ ਰੰਗ ਦਾ, ਕਿਤੇ ਕਾਲੇ ਰੰਗ ਦਾ, ਕਿਤੇ ਬੱਗੇ ਰੰਗ ਦਾ, ਚਾਰੇ ਪਾਸੇ ਇਸ ਟਾਈਮ ਬੱਦਲ ਹੀ ਬੱਦਲ ਆ। ਜਿੱਦਾਂ ਕੋਈ ਤੰਬੂ ਨਹੀਂ ਤਾਣਿਆ ਹੁੰਦਾ ਰੰਗ ਬਰੰਗਾ, ਇੱਦਾਂ ਬੱਦਲ ਦਾ ਤੰਬੂ ਤਾਣਿਆ ਹੈ ਇਸ ਟਾਈਮ। ਸੁਣਨ 'ਚ ਆ ਰਿਹਾ ਵੀ ਇਸ ਪਾਸੇ ਮੀਂਹ ਪੈ ਰਿਹਾ, ਇਸ ਪਾਸੇ ਕਦੀ ਕਣੀਆਂ ਪੈਣ ਲੱਗ ਜਾਂਦੀਆਂ, ਕਦੀ ਰੁਕ ਜਾਂਦੀਆਂ, ਦਿਲ ਡਰਦਾ। ਹੁਣ ਕਣਕਾਂ ਪਹਿਲੀ ਅੱਗੇ ਹਵਾ ਚੱਲੀ ਆ, ਉਹਦੇ 'ਚ ਕਣਕਾਂ ਗਿਰ ਗਈਆਂ। ਇਸ ਟਾਈਮ ਬਿਜਲੀ ਬੜੀ ਲਸ਼ਕਰੀ ਹੈ, ਤੇ ਮੱਕੀਆਂ ਭਾਰੀਆਂ ਖੜੀਆਂ ਇਸ ਟਾਈਮ ਸਿੱਟੇ 'ਤੇ ਆ। ਤੇ ਅੱਲਾ ਮਾਫੀ ਦੇਵੇ, ਜਿਵੇਂ ਹਵਾ ਚੱਲ ਰਹੀ ਆ, ਉਹ ਜਿਵੇਂ ਉਹ ਉੱਧਰ ਦਿਖਾਇਓ ਜੀ, ਉਹ ਟਨਲ ਫਾਰਮ ਆ, ਵਿਚਾਰੇ ਮਿਰਚਾਂ ਵਾਲਿਆਂ ਦੇ ਅੱਗੇ ਰੇਟ ਹੈ ਨਹੀਂ, ਜਿਨ੍ਹਾਂ ਨੇ ਕੋਈ ਖਰਚਾ ਕਰਕੇ ਖੀਰਾ ਖੂਰਾ ਲਾਇਆ, ਤੇ ਉਹਨਾਂ ਦਾ ਦਿਲ ਕੰਬ ਰਿਹਾ ਵੀ ਰੱਬਾ ਖੈਰ ਕਰੀ, ਕਣੀਆਂ ਹੋਣ ਪਰ ਖੈਰ ਦੀਆਂ ਹੋਣ, ਹਵਾ ਚੱਲੇ ਖੈਰ ਦੀ ਚੱਲੇ। ਹੁਣ ਆ ਉੱਤੋਂ ਗੂੰਜ ਆ ਰਹੀ ਆ। ਮੈਂ ਗੱਲ ਤਾਂ ਸਿਰਫ ਇਹ ਕਰਨ ਲੱਗਾ ਸੀ ਬਈ ਤੁਸੀਂ ਸਾਡੇ ਤੇ ਕੋਈ ਸਹਾਨ ਨਹੀਂ ਕੀਤਾ। ਕਣਕ ਖਰੀਦ ਕੇ ਰੇਟ ਬਣਾ ਕੇ, ਜਦੋਂ ਤੁਸੀਂ ਤੇਲ ਨੂੰ ਹੀ ਜ਼ਰਬਾਂ ਦੇਤੀਆਂ, ਇੰਨਾ ਮਹਿੰਗਾ ਕਰਤਾ, ਤੁਸੀਂ ਸੋਚਿਆ ਹੀ ਨਹੀਂ ਵੀ ਕੱਲ੍ਹ ਨੂੰ ਕਿਸਾਨ ਨੇ ਕੋਈ ਫਸਲ ਬੀਜਣੀ ਵੀ ਆ, ਵਾਹ ਕੇ ਕਣਕ ਵੱਢ ਕੇ ਉਹ ਬੀਜਣੀ ਕਿਵੇਂ ਆ, ਇੰਨਾ ਮਹਿੰਗਾ ਡੀਜ਼ਲ ਆ। ਚਲੋ ਪੈਟਰੋਲ ਦੀ ਤਾਂ ਅਸੀਂ ਗੱਲ ਕਰਦੇ ਹਾਂ ਵੀ ਪੈਟਰੋਲ ਵੀ ਜਿਹੜੇ ਵਿਚਾਰੇ ਰੋਜ਼ ਦੇ ਡਿਊਟੀ ਵਾਲੇ ਵਰਤਣ ਵਾਲੇ ਆ, ਚਲੋ ਉਂਝ ਬੰਦਾ ਕਿਤੇ ਨਾ ਆਵੇ ਜਾਵੇ, ਪਰ ਜਿਨ੍ਹਾਂ ਨੇ ਜਾਣਾ, ਜਿਨ੍ਹਾਂ ਦਾ ਜ਼ਰੂਰੀ ਆ, ਤੇ ਉਹ ਕਿੱਦਾਂ ਦੇਖੀ ਪਿੱਛੇ ਵੀ ਉਹ ਵਿਚਾਰੇ ਕਿੱਦਾਂ ਆਣ ਜਾਣਗੇ, ਕਿੱਦਾਂ ਉਹ ਗੁਜ਼ਾਰਾ ਕਰਨਗੇ ਇਸ ਮਹਿੰਗਾਈ ਦੇ ਵਿੱਚ। ਅੱਧੀ ਤਨਖਾਹ ਤਾਂ ਇਸ ਪੈਟਰੋਲ ਦੇ ਵਿੱਚ, ਜਾਂ ਤਾਂ ਤਨਖਾਹ ਵੀ ਉੱਦਾਂ ਵਧਾਣੀ ਸੀ ਨਾ, ਜਾਂ ਤਾਂ ਉੱਦਾਂ ਆਮਦਨ ਵਧਾਣੀ ਸੀ ਜਦੋਂ ਜੇ ਪੈਟਰੋਲ ਵਧਾਇਆ। ਹੁਣ ਦੱਸੋ ਸਾਰੀ ਤਨਖਾਹ ਤਾਂ ਬੰਦਿਆਂ ਦੇ ਤੇਲ ਦੇ ਵਿੱਚ ਲੰਘ ਜਾਣੀ, ਸਕੂਟਰਾਂ 'ਚੋਂ ਟੱਪ ਜਾਣੀ। ਤੇ ਇਦਾਂ ਹੀ ਸਾਡੀ ਕਣਕ ਨਾ ਹੋਈ ਆ। ਐਨ ਗਹਾਈ ਦੇ ਟਾਈਮ, ਜਦੋਂ ਗਾਹਣ ਦਾ ਟਾਈਮ ਆਇਆ, ਉਸ ਤੋਂ ਪਹਿਲਾਂ ਤੇਲ ਇੰਨਾ ਮਹਿੰਗਾ ਕੀਤਾ। ਤੂੰ ਮੈਨੂੰ ਦੱਸ ਵੀ ਅਸੀਂ ਮੋਟਾ ਜਿਹਾ ਹਿਸਾਬ ਲਾ ਕੇ ਦੱਸ ਰਹੇ ਹਾਂ ਕਿ ਸਾਨੂੰ ਵਢਾਈ ਗਵਾਈ 40,000 'ਚ ਪੈ ਰਹੀ ਹੈ। ਜੇ ਇਸ ਕਿੱਲੇ ਦੇ ਕਣਕ ਦੇ ਵਿੱਚੋਂ 40,000 ਹੀ ਪਾਸੇ ਕਰਤਾ, ਪਿੱਛੇ ਅਸੀਂ ਕੀ ਕੱਢਾਂਗੇ ਤੇ ਕੀ ਕਮਾਵਾਂਗੇ। ਐਸਾ ਜ਼ੁਲਮ ਹੋ ਰਿਹਾ। ਇਹ ਅੰਨੀ ਮਾਂ ਆ, ਇਹਨੂੰ ਪੁੱਤਰ ਦੇਖ ਹੀ ਨਹੀਂ ਰਹੇ ਵੀ ਕਿਹੜੀ ਹਾਲਤ 'ਚ ਆ। ਇਹ ਕਿਸਾਨ ਨੂੰ ਸਿਰਫ ਰਗੜਨ ਵਾਸਤੇ ਇਸ ਟਾਈਮ ਇਹ ਸਾਰਾ ਕੁਝ ਹੋ ਰਿਹਾ। ਇਸ ਟਾਈਮ ਸਾਰਿਆਂ ਤੋਂ ਮਾੜੇ ਹਾਲਾਤ ਹੈ। ਤਾਂ ਬਾਕੀ ਵਿਚਾਰੇ ਨੌਕਰੀਆਂ ਵਾਲੇ ਵੀ, ਛੋਟੇ ਕਾਰੋਬਾਰਾਂ ਵਾਲੇ ਵੀ ਹੈ ਤੰਗ ਆ, ਪਰ ਸਭ ਤੋਂ ਮਾੜੇ ਹਾਲਾਤ ਇਸ ਟਾਈਮ ਜ਼ਿਮੀਂਦਾਰ ਦੇ ਹੋਏ ਆ। ਪਰ ਕੋਈ ਪੁੱਛਣ ਦੱਸਣ ਵਾਲਾ ਕੋਈ ਨਹੀਂ, ਉਹਨੂੰ ਹੋਰ ਗੋਡੇ ਥੱਲੇ ਡਿੱਗੇ ਹੋਏ ਨੂੰ ਰਗੜ ਰਹੇ ਜਿੰਨਾ ਰਗੜ ਸਕਦੇ। ਮੌਸਮ ਬਹੁਤ ਖਰਾਬ ਹੋ ਗਿਆ, ਬਿਜਲੀ ਲਸ਼ਕਰੀ ਆ, ਤੇ ਬਸ ਤੁਹਾਡੇ ਨਾਲ ਇਹੀ ਗੱਲਬਾਤ ਕਰਨੀ ਸੀ। ਹਾਂਜੀ, ਤੇ ਬੱਦਲ ਹਜੇ ਮਗਰੋਂ ਹੋਰ ਆ ਰਿਹਾ। ਤੇ ਫਿਰ ਜਿੱਥੇ ਰਹੋ ਸੁਖੀ ਰਹੋ, ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਹੈਂ, ਫੁਹਾਰ ਜੀ ਫੇਰ ਪੈਣ ਲੱਗ ਗਈ ਹੈ। ਆਹੋ, ਜਿਹੜਾ ਦੇਖਣਾ ਮਗਰਲੇ ਪਾਸੇ ਉਹ ਜਿਵੇਂ ਉੱਡੇ ਨਾ ਤੇ ਕੋਈ ਖਿੱਲਰ ਗਏ ਵਿੱਚੋਂ। ਹਾਂ, ਮੌਸਮ ਬੜਾ ਖੌਫਨਾਕ ਜਿਹਾ ਹੋਇਆ। ਇੱਧਰ ਤਾਂ ਕੋਈ ਚਾਨਣਾ ਹੋ ਗਿਆ, ਮਗਰਲੇ ਪਾਸੇ ਕਾਲੀ ਰਾਤ ਹੀ ਹੈ ਜੀ ਇੱਧਰਲੇ ਪਾਸੇ। ਰੱਬ ਖੈਰ ਸੁੱਖ ਰੱਖੇ ਜੀ। ਸਿਆਣੇ ਤਾਂ ਕਹਿੰਦੇ ਸੀ ਵੀ ਇਹਨਾਂ ਦਿਨਾਂ 'ਚ ਸੋਨੇ ਦੀ ਕਣੀ ਵੀ ਨਹੀਂ
ਪੈਣੀ ਚਾਹੀਦੀ, ਪਰ ਉਹ ਵਾਲੀ ਵਾਰਸ ਆ। ਚਲੋ ਉਹ ਤਾਂ ਵਾਲੀ ਵਾਰਸ ਆ, ਉਹ ਤਾਂ ਜਾਣਦਾ, ਉਹ ਤਾਂ ਦਿਲਾਂ ਦੇ ਹਾਲ ਜਾਣਦਾ, ਤੇ ਉਹ ਰਹਿਮਤ ਕਰੂਗਾ, ਉਹਦੇ ਤੇ ਸਾਨੂੰ ਰਹਿਮਤ ਦੀ ਉਮੀਦ ਰੱਖਣੀ ਚਾਹੀਦੀ। ਪਰ ਜਿਹੜਾ ਚਾਲਾ ਸਾਡੇ ਨਾਲ ਸਰਕਾਰ ਬਣਾਈ ਖੜੀ ਆ ਨਾ, ਜਿੱਦਾਂ ਤੇਲ ਵਧਾਇਆ ਤੇ ਬੇਖੌਫ ਹੋ ਕੇ ਵਧਾਇਆ, ਇੰਨੀ ਗੁੰਜਾਇਸ਼ ਵੀ ਬੰਦਿਆਂ 'ਚ ਨਹੀਂ ਛੱਡੀ ਵੀ ਕੋਈ ਸੜਕ ਤੇ ਆ ਕੇ ਇhtਜਾਜ ਵੀ ਕਰ ਲੇ, ਉਹ ਗੁੰਜਾਇਸ਼ ਵੀ ਨਹੀਂ ਰਹੀ। ਇਸ ਟਾਈਮ ਇੰਨੇ ਮਾੜੇ ਹਾਲਾਤ ਆ। ਬਿਜਲੀ ਲਸ਼ਕਰੀ ਆ ਜੀ, ਇੱਥੇ ਦੁਆ ਸਲਾਮ ਕਰਦੇ ਹਾਂ, ਜਿੱਥੇ ਰਹੋ ਸੁਖੀ ਰਹੋ, ਰੱਬ ਦੀ ਜ਼ਾਤ ਤੁਹਾਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ, ਜਿਉਂਦੇ ਵਾਸਤੇ ਰੋਜ਼। ਬੜੀ ਮਿਹਰਬਾਨੀ। ਦਬ ਲਓ ਬਿਜਲੀ ਬਹੁਤ ਲਸ਼ਕਰੀ ਆ, ਕੜਕ ਰਹੀ ਆ ਉੱਤੇ ਸਿਰ ਦੇ ਉੱਤੇ ਆਪਣੇ। ਛੇਤੀ ਕਿਤੇ ਪਰਛਾਵੇਂ ਚੱਲ ਚਲੀਏ।